ਜਦੋਂ ਵੀ ਅਸੀਂ ਪੰਜਾਬ ਦਾ ਨਾਂ ਲੈਂਦੇ ਹਾਂ ਤੇ ਸਾਡੇ ਸਾਹਮਣੇ ਹੜੱਪੀਅਨ ਸਿਵਲਾਈਜੇਸ਼ਨ ਆ ਜਾਂਦੀ ਹੈ। ਔਰ ਹੜੱਪੀਅਨ ਸਿਵਲਾਈਜੇਸ਼ਨ ਤੋਂ ਲੈ ਕੇ ਹੁਣ ਤੱਕ, ਪਾਰਟੀਸ਼ਨ ਤੋਂ ਪਹਿਲੇ ਤੱਕ ਦਾ ਜਿਹੜਾ ਪੰਜਾਬ ਹੈ, ਇਹ ਹੱਸਦਾ ਖੇਡਦਾ ਨੱਚਦਾ ਗਾਉਂਦਾ ਸਾ ਨਜ਼ਰ ਆਉਂਦਾ ਹੈ। ਇਹ ਉਹੀ ਪੰਜਾਬ ਹੈ ਜਿਹਦੇ ਵਿੱਚ ਤੁਹਾਨੂੰ ਵਾਫਰ ਮਿਲਣਗੇ, ਮੇਲੇ ਠੇਲੇ, ਔਰ ਇਹਦੇ ਸੀਜ਼ਨਲ ਫੈਸਟੀਵਲਸ ਹੋਣ ਜਾਂ ਸ਼ਾਦੀਆਂ ਵਿਆਹ ਹੋਣ ਤੇ ਗੀਤਾਂ ਦੇ ਨਾਲ ਇਹ ਭਰੇ ਹੋਏ ਹੁੰਦੇ ਨੇ, ਇਹ ਡਾਂਸ ਦੇ ਨਾਲ ਭਰੇ ਹੋਇਆ ਹੁੰਦਾ ਹੈ। ਕੋਈ ਐਸਾ ਰੰਗ ਨਹੀਂ ਹੈ ਜਿਹਦੇ ਵਿੱਚ ਆਰਟ ਸਾਨੂੰ ਨਜ਼ਰ ਨਹੀਂ ਆਉਂਦੀ, ਫਨ ਨਜ਼ਰ ਨਹੀਂ ਆਉਂਦਾ। ਅੱਜ ਉਸੇ ਹੀ ਫਨ ਨੂੰ, ਉਸੇ ਹੀ ਆਰਟ ਨੂੰ ਡਿਸਕਸ ਅਸੀਂ ਕਰਨ ਚੱਲੇ ਹਾਂ। ਮੇਰੇ ਨਾਲ ਹਨ ਡਾਕਟਰ ਇਸ਼ਤਿਆਕ ਸਾਹਿਬ। ਥੈਂਕ ਯੂ ਸਰ, ਤੁਸੀਂ ਇੱਕ ਵਾਰੀ ਫਿਰ ਟਾਈਮ ਦਿੱਤਾ। ਬਹੁਤ ਬਹੁਤ ਮਿਹਰਬਾਨੀ ਅਹਿਮਦ ਰਜ਼ਾ ਜੀ, ਬਹੁਤ ਬਹੁਤ ਮਿਹਰਬਾਨੀ। ਔਰ ਅੱਜ ਅਸੀਂ ਜੋ ਡਿਸਕਸ ਕਰਾਂਗੇ ਉਹ ਇਹ ਹੈ ਕਿ ਜੋ ਪੰਜਾਬ ਦੀ ਕੰਟਰੀਬਿਊਸ਼ਨ ਹੈ ਬਾਲੀਵੁੱਡ ਸਿਨੇਮਾ ਦੇ ਵਿੱਚ, ਇਹ ਪਾਰਟੀਸ਼ਨ ਤੋਂ ਪਹਿਲੇ ਦੀ ਜੋ ਡਾਕਟਰ ਸਾਹਿਬ ਦੀ ਕਿਤਾਬ ਵੀ ਹੈ ਕਿ ਜੋ ਪੰਜਾਬ ਦੀ ਪਾਰਟੀਸ਼ਨ ਹੈ ਬਾਲੀਵੁੱਡ ਸਿਨੇਮਾ ਦੇ ਵਿੱਚ, ਉਹਦੇ ਤੇ ਗੱਲਬਾਤ ਕਰਾਂਗੇ। ਔਰ ਮੈਂ ਚਾਹਾਂਗਾ ਕਿ ਪਾਰਟੀਸ਼ਨ ਤੋਂ ਬਾਅਦ ਜਿਵੇਂ ਬਲਰਾਜ ਸਾਨੀ ਸਾਹਿਬ ਔਰ ਇਹ ਲੋਕ ਹਨ, ਅਸੀਂ ਉਹਨਾਂ ਤੇ ਵੀ ਗੱਲਬਾਤ ਕਰੀਏ। ਡਾਕਟਰ ਸਾਹਿਬ, ਇੱਕ ਵਾਰੀ ਹੋਰ ਤੁਹਾਡਾ ਸ਼ੁਕਰੀਆ। ਔਰ ਥੋੜਾ ਜਿਹਾ ਅਗਰ ਤੁਸੀਂ ਸਾਨੂੰ ਬੈਕਗਰਾਉਂਡ ਦੱਸੋ ਕਿ ਪੰਜਾਬ ਦਾ ਜਿਹੜਾ ਜੁੰਟਾ ਹੈ ਫਿਲਮ ਦੇ ਨਾਲ, ਸੰਗੀਤ ਦੇ ਨਾਲ, ਇਹ ਕਿਵੇਂ ਸ਼ੁਰੂ ਹੁੰਦਾ ਹੈ, ਕਿੱਥੋਂ ਤੁਹਾਡਾ ਥੀਸਿਸ ਸਟਾਰਟ ਹੁੰਦਾ ਹੈ ਔਰ ਇਹ ਕਿਵੇਂ ਆ ਕੇ ਤੇ ਇੱਥੇ ਤੱਕ ਅਪੜਦਾ ਹੈ? ਜੀ, ਪਹਿਲੇ ਤੇ ਸੱਜਣਾ ਨੂੰ ਅਸੀਂ ਆਪਣੀ ਕਿਤਾਬ ਦਿਖਾ ਦਈਏ ਨਾ ਜੀ। ਇਸ ਦੇ ਉੱਤੇ ਸਭ ਤੋਂ ਉੱਤੇ ਤੁਸੀਂ ਦੇਖੋਗੇ KL ਸਹਿਗਲ ਹੈਗੇ ਨੇ ਜੀ, ਔਰ ਉਹਨਾਂ ਦੇ ਨਾਲ ਸਾਹਿਰ ਲੁਧਿਆਣਵੀ ਦੀ ਪਿਕਚਰ ਹੈ ਜੀ। ਮਿਡਲ ਏਜ ਦਲੀਪ ਕੁਮਾਰ, ਰਾਜ ਕਪੂਰ, ਬਲਰਾਜ ਸਾਨੀ ਜੀ, ਹੇਠਾਂ ਮੈਡਮ ਨੂਰ ਜਹਾਂ, ਵਿੱਚ ਪੰਜਾਬ ਦੇ ਬਹੁਤ ਵੱਡੇ ਸੌਂਗ ਰਾਈਟਰ ਰਾਜਿੰਦਰ ਕ੍ਰਿਸ਼ਨ ਜਿਹੜੇ ਜਲਾਲਪੁਰ ਜੱਟਾਂ ਤੋਂ ਸਨ, ਤੇ ਉਹਨਾਂ ਦੇ ਨਾਲ ਮੁਹੰਮਦ ਰਫੀ ਸਾਹਿਬ ਨੇ ਜਿਹੜੇ ਆਪਣਾ ਸਭ ਤੋਂ ਵੱਡੇ ਮੇਲ ਸਿੰਗਰ ਹੋਏ ਨੇ ਪਿਛਲੇ 500 ਸਾਲ ਵਿੱਚ, ਅਕੋਰਡਿੰਗ ਟੂ ਮੰਨਾ ਡੇ, ਜਿਹੜੇ ਕਿ ਲੋਕ ਸਮਝਦੇ ਨੇ ਕਿ ਉਹਨਾਂ ਤੋਂ ਵੱਡੇ ਸਿੰਗਰ ਸਨ। ਲੇਕਿਨ ਮੰਨਾ ਡੇ ਜੀ ਦਾ ਕਹਿਣਾ ਹੈ ਕਿ ਰਫੀ ਜੈਸਾ ਸਿੰਗਰ ਅਗਲੇ 500 ਸਾਲ ਤੱਕ ਨਹੀਂ ਹੋਏਗਾ। ਇਹ ਮੰਨਾ ਡੇ ਦਾ ਵਡਿਆਪਾ ਹੈ, ਸਮਝ ਗਏ ਤੁਸੀਂ? ਇਹ ਹੈ ਉਸ ਜ਼ਮਾਨੇ ਦੀ ਕਦਰਾਂ। ਔਰ ਮੰਨਾ ਡੇ ਜੀ ਸਨ, ਉਹ ਬੰਗਾਲੀ ਸਨ, ਔਰ ਰਫੀ ਸਾਹਿਬ ਅੰਮ੍ਰਿਤਸਰ ਦੇ ਕੋਲ ਹੈਗਾ ਡਿਸਟ੍ਰਿਕਟ ਮਜੀਠੀਆ, ਉਹਦੇ ਵਿੱਚ ਇੱਕ ਹੈ ਪਿੰਡ ਕੋਟਲਾ ਸੁਲਤਾਨ ਸਿੰਘ, ਉਹਦੇ ਵਿੱਚ ਪੈਦਾ ਹੋਏ ਸਨ। ਮੈਂ ਜਦੋਂ ਪੰਜਾਬ ਦੀ ਪਾਰਟੀਸ਼ਨ ਤੇ ਰਿਸਰਚ ਕਰ ਰਿਹਾ ਸਾਂ ਤੇ ਮੈਂ ਉਹਨਾਂ ਦੇ ਪਿੰਡ ਵੀ ਚਲਾ ਗਿਆ, ਤੇ ਉਹਨਾਂ ਦੇ ਪੁਰਾਣੇ ਕਲਾਸ ਫੈਲੋ ਜਿਹੜੇ ਸਨ ਸਰਦਾਰ ਹੋਰੀ, ਉਹਨਾਂ ਨਾਲ ਮੁਲਾਕਾਤ ਹੋਈ। ਉਹਨਾਂ ਦੀ ਪਿਕਚਰ ਵੀ ਹੈ ਮੇਰੀ ਪੰਜਾਬ ਵਾਲੀ ਕਿਤਾਬ ਵਿੱਚ। ਉਹਨਾਂ ਨੇ ਪੂਰਾ ਦੱਸਿਆ ਕਿ ਅਸੀਂ ਮਹਿਲ 10 ਸਾਲ ਦੀ ਉਮਰ ਤੱਕ ਰਫੀ ਸਾਹਿਬ ਪਿੰਡ 'ਚ ਹੀ ਰਹੇ ਨੇ। ਉਹਦੇ ਬਾਅਦ ਉਹਨਾਂ ਦੇ ਵਾਲਿਦ ਸਾਹਿਬ ਪਹਿਲੇ ਲਾਹੌਰ ਚਲੇ ਗਏ ਸਨ, ਰਫੀ ਵੀ ਲਾਹੌਰ ਚਲੇ ਗਏ, ਔਰ ਉੱਥੇ ਫਿਰ ਉਹਨਾਂ ਨੇ ਮਿਊਜ਼ਿਕ ਵੀ ਸਿੱਖਿਆ ਔਰ ਬਾਅਦ ਵਿੱਚ ਬਹੁਤ ਨਾਂ ਕਮਾਇਆ, ਜਿਹੜਾ ਅੱਜ ਵੀ ਬਾਲੀਵੁੱਡ, ਅਸਲ ਵਿੱਚ ਕਿਤਾਬ ਬਾਲੀਵੁੱਡ ਤੇ ਨਹੀਂ ਹੈ, ਬਾਲੀਵੁੱਡ ਤੇ ਅਸਾਮ ਤੇ ਹੈ। ਇਹ ਵੇ ਕਿ ਪੰਜਾਬੀਆਂ ਦੀ ਕੰਟਰੀਬਿਊਸ਼ਨ ਜਿਹੜੀ ਹੈ, ਦੋ ਮੈਂ ਸਮਝਦਾ ਕਲਚਰਲ ਨੈਸ਼ਨੈਲਿਟੀਜ਼ ਦੀ ਸਿਨੇਮਾ ਦੇ ਉੱਤੇ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈ, ਇੱਕ ਪੰਜਾਬੀਆਂ ਦੀ ਤੇ ਇੱਕ ਬੰਗਾਲੀਆਂ ਦੀ। ਔਰ ਪੰਜਾਬੀਆਂ ਦੀ ਜ਼ਿਆਦਾ ਇਸ ਵਾਸਤੇ ਬਣੀ ਕਿ ਬੰਗਾਲੀ ਜਿਹੜੇ ਸਨ ਉਹ ਆਰਟ ਊਟ ਵਿੱਚ ਨਾਚ ਗਾਣਾ ਔਰ ਉਹਦੇ 'ਚ ਉਹਨਾਂ ਦੇ ਸੰਗੀਤ, ਉਹਨਾਂ ਦਾ ਮਿਊਜ਼ਿਕ ਬਹੁਤ ਐਡਵਾਂਸਡ ਹੈ। ਲੇਕਿਨ ਜਿਹੜੀ ਜ਼ੁਬਾਨ ਬਣੀ ਆਪਣਾ ਹਿੰਦੁਸਤਾਨ ਦੇ ਸਿਨੇਮਾ ਦੀ, ਮੈਂ ਉਸ ਹਿੰਦੁਸਤਾਨ ਦੀ ਗੱਲ ਕਰ ਰਿਹਾ ਜਿਹਦਾ ਲਾਹੌਰ, ਕਲਕੱਤਾ ਔਰ ਬੰਬੇ ਸੈਂਟਰ ਹੁੰਦਾ ਸੀ ਫਿਲਮਾਂ ਦਾ, ਹਾਂਜੀ, ਔਰ ਮਦਰਾਸ ਹੁੰਦਾ ਸੀ ਸਾਊਥ ਇੰਡੀਅਨ ਜ਼ੁਬਾਨਾਂ ਲਈ, ਤੇਲਗੂ, ਤਾਮਿਲ, ਉਹਨਾਂ ਦੇ ਫਿਲਮਾਂ ਬਣਦੀਆਂ ਸਨ। ਲੇਕਿਨ ਇਹ ਜਿਹੜੇ ਤਿੰਨ ਸੈਂਟਰ ਸਨ ਫਿਲਮ ਇੰਡਸਟਰੀ ਦੇ, ਲਾਹੌਰ, ਕੈਲਕਟਾ ਔਰ ਬੰਬੇ, ਇੱਥੇ ਜਿਹੜਾ ਸਿਨੇਮਾ ਬਣਿਆ ਉਹਨੂੰ ਵੀ ਅਸੀਂ ਕਹਿੰਦੇ ਹਾਂ ਹਿੰਦੁਸਤਾਨੀ ਸਿਨੇਮਾ। ਉਹਦੀ ਵਜ੍ਹਾ ਇਹ ਵੇ ਕਿ ਫॉर ਗੁੱਡ ਐਂਡ ਬੈਡ ਕਈ ਚੀਜ਼ਾਂ ਦਾ ਫਾਇਦਾ ਹੁੰਦਾ ਹੈ, ਉਹਦਾ ਨੁਕਸਾਨ ਵੀ ਸਮਝ ਆਉਂਦਾ ਹੈ। ਕਿ ਅੰਗਰੇਜ਼ ਜਦੋਂ ਪੰਜਾਬ ਵਿੱਚ ਆਏ ਤੇ ਉਹਨਾਂ ਨੇ ਉਰਦੂ 'ਚ ਸਾਰਿਆਂ ਨੂੰ ਪੜ੍ਹਾਇਆ ਲਿਖਾਇਆ, ਤੇ ਭਾਵੇਂ ਤੁਸੀਂ ਸਰਦਾਰ ਹੋ, ਹਿੰਦੂ ਹੋ, ਮੁਸਲਮਾਨ ਹੋ, ਜੇ ਤੁਸੀਂ ਨੌਕਰੀ ਕਰਨੀ ਹੈ ਤੇ ਤੁਹਾਨੂੰ ਉਰਦੂ ਸਿੱਖਣੀ ਪੈਂਦੀ ਸੀ। ਤੇ ਕਿਉਂਕਿ ਇਹ ਫਿਲਮ ਇੰਡਸਟਰੀ ਸਾਰੇ ਇੰਡੀਆ ਲਈ ਬਣੀ ਸੀ, ਤੇ ਸ਼ੁਰੂ 'ਚ ਲਾਹੌਰ 1940 ਤੱਕ
ਜ਼ਿਆਦਾ ਫਿਲਮਾਂ ਪੰਜਾਬੀ 'ਚ ਬਣਾਉਂਦਾ ਰਿਹਾ, ਔਰ ਕਲਕੱਤਾ ਵੀ ਸ਼ੁਰੂ ਦੇ ਵਿੱਚ ਮਿਡ 1935 ਤੱਕ 35 ਤੱਕ ਬੰਗਾਲੀ ਫਿਲਮਾਂ ਬਣਾਉਂਦਾ ਰਿਹਾ। ਲੇਕਿਨ ਬੰਬੇ ਸ਼ੁਰੂ ਤੋਂ ਹੀ ਹਿੰਦੀ, ਹੁਣ ਉਹ ਕਹਿੰਦੇ ਨੇ ਲੇਕਿਨ ਐਕਚੁਅਲੀ ਉਹਨੂੰ ਕਹਿਣਾ ਚਾਹੀਦਾ ਹੈ ਹਿੰਦੁਸਤਾਨੀ, ਜਿਹਨੂੰ ਉਰਦੂ ਵੀ ਕਿਹਾ ਜਾ ਸਕਦਾ ਹੈ, ਉਹਦੇ ਵਿੱਚ ਫਿਲਮਾਂ ਦਾ ਮਰਕਜ਼ ਬਣਿਆ। ਹਾਲਾਂਕਿ ਬੰਬੇ ਦੀ ਜਿਹੜੀ ਆਪਣੀ ਜ਼ੁਬਾਨਾਂ ਸਨ ਉਹ ਮਰਾਠੀ ਤੇ ਗੁਜਰਾਤੀ ਸਨ, ਲੇਕਿਨ ਕਿਉਂਕਿ ਉਹ ਫਾਈਨੈਂਸ਼ੀਅਲ ਕੈਪੀਟਲ ਸੀ ਸਾਰੇ ਹਿੰਦੁਸਤਾਨ ਦਾ, ਤੇ ਫਿਲਮਾਂ ਦਾ ਮਰਕਜ਼ ਵੀ ਬੰਬੇ ਬਣਿਆ। ਹੁਣ ਪੰਜਾਬ ਦਾ ਕੀ ਕੰਟਰੀਬਿਊਸ਼ਨ ਹੈ ਇਹਦੇ ਵਿੱਚ? ਜਿਸ ਤਰ੍ਹਾਂ ਤੁਸੀਂ ਬਿਲਕੁਲ ਪਹਿਲੇ ਫਰਮਾਇਆ ਹੈ, ਇੱਥੋਂ ਦੀ ਦੇਖੋ, ਜਿਹੜੀ ਮੇਰੀ ਆਪਣੀ ਆਰਗੂਮੈਂਟ ਹੈ ਕਿ ਜਿਹੜੇ ਦਰਿਆਵਾਂ ਦੇ ਇਰਦ ਗਿਰਦ ਹੁੰਦੀਆਂ ਨਾ ਸਿਵਲਾਈਜੇਸ਼ਨ, ਉਹਨਾਂ ਵਿੱਚ ਇਹ ਜਿਹੜੇ ਮੱਲਾਹ ਨੇ, ਲੋਕ ਨੇ, ਹਰ ਵੇਲੇ ਟੁਰਦੇ ਆਉਂਦੇ ਜਾਂਦੇ ਰਹੇ ਨੇ, ਟ੍ਰੇਡ ਵੀ ਉਸ ਦੇ ਜ਼ਰੀਏ ਹੁੰਦੀ ਹੈ। ਤੇ ਉਹਦੇ ਵਿੱਚ ਐਜ਼ ਯੂ ਗੋ ਅਲੋਂਗ, ਇੱਧਰ ਵੀ ਨੇਚਰ ਉੱਧਰ ਵੀ ਨੇਚਰ, ਤੇ ਗਾਣ ਨੂੰ ਆਪਣੇ ਆਪ ਹੀ ਦਿਲ ਕਰਦਾ ਹੈ। ਤੇ ਬੰਗਾਲ ਦੇ ਵਿੱਚ ਵੀ ਦਰਿਆਵਾਂ ਦੇ ਹੈਗੀਆਂ ਨੇ ਨੈਟਵਰਕ, ਔਰ ਪੰਜਾਬ ਦੇ ਵਿੱਚ ਵੀ ਹਨ। ਇੱਥੇ ਸ਼ੁਰੂ ਤੋਂ ਹੀ ਜਿਹੜੀ ਸਿੰਧੀ ਚੱਲਦੀ ਸੀ ਉਹ ਕਦੀ ਸਰਾਇਕੀ ਹੋ ਗਈ, ਸਰਾਇਕੀ ਚਲਦੇ ਚਲਦੇ ਮੁਲਤਾਨੀ ਹੋ ਗਈ, ਮੁਲਤਾਨੀ ਚਲਦੇ ਚਲਦੇ ਲਾਹੌਰੀ ਹੋ ਗਈ, ਔਰ ਇਸ ਤਰ੍ਹਾਂ ਇਹ ਜ਼ੁਬਾਨਾਂ ਦਾ ਵੀ ਮਿਠਾਸ ਇਹਦੇ ਵਿੱਚ ਹੈ। ਮਗਰ ਫਿਰ ਇੱਕ ਗੱਲ ਹੈ ਕਿ ਪੰਜਾਬ ਦੇ ਲੋਕ, ਕਿਉਂਕਿ ਅੰਗਰੇਜ਼ ਦੀ ਫੌਜ ਦੀ ਵਜ੍ਹਾ ਨਾਲ ਸਾਰੀ ਹਿੰਦੁਸਤਾਨ ਔਰ ਸਾਰੀ ਦੁਨੀਆ ਜਾ ਚੁੱਕੇ ਸਨ, ਤੇ ਕਿਹੜੀ ਨੈਸ਼ਨੈਲਿਟੀ ਹੈ ਕਿ ਜਦੋਂ ਨਈ ਕੋਈ ਚੀਜ਼ ਪੈਦਾ ਹੋਏ ਤੇ ਉਹਦਾ ਫਾਇਦਾ ਉਠਾਉਣ ਲਈ ਰਿਸਕ ਲੈਂਦੀ ਹੈ। ਆਪਣੇ ਘਰ ਛੱਡੋ, ਆਪਣੇ ਪਿੰਡ ਛੱਡੋ, ਆਪਣੇ ਸ਼ਹਿਰ ਛੱਡੋ। ਤੇ ਉਹ ਪੰਜਾਬ ਦੇ ਵਿੱਚ ਪਹਿਲੇ ਤੋਂ ਇੱਕ ਟ੍ਰੈਡੀਸ਼ਨ ਸੀ ਬਾਹਰ ਜਾ ਕੇ ਕੰਮ ਕਰਨ ਦੀ। ਤੁਹਾਨੂੰ ਪਤਾ, ਮੈਂ ਆਪਣਾ ਇੱਕ ਜ਼ਮਾਨੇ 'ਚ ਗਿਆ ਸਾਂ ਮਾਈਸੂਰ, ਸਾਊਥ ਇੰਡੀਆ 'ਚ। ਉੱਥੇ ਵੀ ਸਰਦਾਰਾਂ ਦੀ ਮੈਂ ਉਹ ਦੁਕਾਨ ਲੱਭ ਲਈ ਸੀ। ਉਹਨਾਂ ਨੇ ਕਿਹਾ ਜੀ ਅਸੀਂ ਪਾਰਟੀਸ਼ਨ ਵੇਲੇ ਹੀ ਪਾਕਪਤਨ ਤੋਂ ਇੱਥੇ ਆ ਗਏ ਸਾਂ, ਤੇ ਤੁਸੀਂ ਅੰਦਾਜ਼ਾ ਲਾਓ ਲੋਕ ਕਿੱਥੇ ਕਿੱਥੇ ਪਹੁੰਚੇ ਹੋਏ ਨੇ। ਹਾਂਜੀ, ਸੋ ਪੰਜਾਬ ਐਂਟਰਪ੍ਰਾਈਜ਼ਿੰਗ ਵੀ ਬਹੁਤ ਹੈ। ਤੁਸੀਂ ਹਲੇ ਵੀ ਦੇਖ ਲਓ, ਹਿੰਦੁਸਤਾਨ ਤੋਂ ਬਾਹਰ, ਪਾਕਿਸਤਾਨ ਤੋਂ ਬਾਹਰ ਸਭ ਤੋਂ ਜ਼ਿਆਦਾ ਲੋਕ ਜਿਹੜੇ ਬਾਹਰ ਆ ਕੇ ਸੈਟਲ ਹੋਏ ਨੇ ਉਹ ਪੰਜਾਬ ਦੇ ਨੇ। ਤੇ ਇਹਦੇ ਵਿੱਚ ਇੱਕ ਐਡਵੈਂਚਰਿਜ਼ਮ ਕਹਿ ਲਓ, ਇੱਕ ਕੌਨਫੀਡੈਂਸ ਕਹਿ ਲਓ, ਇਹ ਸਾਰੀ ਚੀਜ਼ਾਂ ਮਿਲ ਕੇ ਜਿਹੜੀਆਂ ਨੇ ਉਹ ਪੰਜਾਬ ਨੂੰ ਇੱਕ ਐਡਵਾਂਟੇਜ ਦਿੱਤਾ ਕਿ ਬੋਲਣ ਵਾਲੇ ਪੰਜਾਬੀ, ਲੇਕਿਨ ਲਿਖਣ ਪੜ੍ਹਨ ਸਾਰਾ ਕੁਝ ਉਹ ਉਰਦੂ 'ਚ ਕਰਨ, ਔਰ ਉਰਦੂ ਹੀ ਜ਼ੁਬਾਨ ਬਣੀ ਅੱਜ ਤੱਕ। ਬਲਕਿ ਬੰਬੇ ਦੀ ਫਿਲਮ ਇੰਡਸਟਰੀ ਦੀ ਜ਼ੁਬਾਨ ਜਿਹੜੀ ਹੈ ਉਹਨੂੰ ਟਾਈਟਲ ਤੇ ਹਿੰਦੀ ਆਉਂਦਾ ਹੈ, ਬਟ ਦੈਟ ਇਜ਼ ਨਾਟ ਪਿਓਰ ਹਿੰਦੀ। ਉਹਨੂੰ ਅਸੀਂ ਹਿੰਦੁਸਤਾਨੀ ਕਹਿੰਦੇ ਆ। ਜਿਹੜਾ ਹਰ ਬੰਦਾ ਜਿਹੜਾ ਉਸ ਨੂੰ ਜਾਣਦਾ ਹੈ, ਨਾਰਥ ਇੰਡੀਆ ਤੋਂ ਲੈ ਕੇ ਪਿਸ਼ਾਵਰ ਤੱਕ ਵੀ ਉਹੀ ਬੋਲੀ ਜਾਂਦੀ ਹੈ। ਤੇ ਕੁਐਟਾ ਵਿੱਚ ਵੀ ਜੇ ਤੁਸੀਂ ਗੱਲ ਕਰਨੀ ਹੋਏ ਨਾ, ਇੱਕ ਕਨੈਕਟਿੰਗ ਜ਼ੁਬਾਨ, ਨੈਸ਼ਨਲ ਜ਼ੁਬਾਨ ਦਾ ਪ੍ਰੋਬਲਮ ਹੈ। ਪੋਲਿਟਿਕਸ ਨਹੀਂ ਜਾ ਰਿਹਾ, ਮੈਂ ਕਹਿ ਰਿਹਾ ਕਿਹੜੀ ਉਹ ਜ਼ੁਬਾਨ ਹੈ ਜਿਹੜੀ ਹਰ ਜਗ੍ਹਾ ਇੱਕ ਦੂਸਰੇ ਨੂੰ ਕਨੈਕਟ ਕਰਦੀ ਹੈ। ਮਦਰਾਸ ਤੋਂ ਲੈ ਕੇ ਪਿਸ਼ਾਵਰ ਤੱਕ ਜੇ ਤੁਸੀਂ ਜਾ ਕੇ ਦੇਖੋ ਨਾ ਕਿ ਰੇਲਵੇ ਸਟੇਸ਼ਨ ਤੇ ਨਾਂ ਕੀ ਨੇ, ਇੱਕ ਤੇ ਹੁੰਦਾ ਹੈ ਅੰਗਰੇਜ਼ੀ 'ਚ, ਇੱਕ ਫਿਰ ਆਪਣੀ ਉਹਨਾਂ ਦੀ ਜ਼ੁਬਾਨ ਵਿੱਚ ਹੁੰਦਾ, ਇੱਕ ਹਮੇਸ਼ਾ ਉਰਦੂ 'ਚ ਹੁੰਦਾ, ਹੁਣ ਤੱਕ ਹੈ, ਔਰ ਸ਼ਾਇਦ ਹਿੰਦੀ 'ਚ ਵੀ ਉਹਨਾਂ ਨੇ ਹੁਣ ਸ਼ੁਰੂ ਕਰ ਛੱਡਿਆ। ਤੇ ਪੰਜਾਬ ਇਸ ਤਰ੍ਹਾਂ ਪਹਿਲੇ ਇੱਕ ਐਡਵਾਂਟੇਜ ਸੀ। ਫਿਰ ਜ਼ਰਾ ਇੱਥੋਂ ਦੇ ਲੋਕ ਮਹਿਲ, ਕੱਦ ਕਾਠ, ਜੇ ਉਹ, ਇਹ ਸਾਰੀ ਚੀਜ਼ਾਂ ਮਿਲ ਕੇ ਹੁੰਦੀਆਂ ਨੇ। ਤੇ ਸ਼ੁਰੂ ਜਿਹੜੇ ਇੱਥੋਂ ਲੋਕ ਗਏ ਉੱਥੇ ਬੰਬੇ ਦੇ ਵਿੱਚ, ਉਹ ਪਿਸ਼ੌਰੀ ਬੋਲਣ ਵਾਲੇ ਪੰਜਾਬੀ ਕਹਿ ਲਓ, ਲਾਹੌਰ ਦੇ ਗਏ, ਹਿੰਦੂ ਮੁਸਲਿਮ ਸਿੱਖ ਸਾਰੇ। ਮੁਸਲਮਾਨਾਂ ਦਾ ਜਾਣਾ ਉਦੋਂ ਸ਼ੁਰੂ ਹੋਇਆ ਜਦੋਂ ਮੀਆਂ AR ਕਾਰਦਾਰ ਉਹ ਜਾ ਕੇ ਪਹਿਲੇ ਕਲਕੱਤਾ ਗਏ, ਉਹਦੇ ਬਾਅਦ ਉਹ ਬੰਬੇ ਜਾ ਕੇ ਸੈਟਲ ਹੋ ਗਏ 1931 ਵਿੱਚ ਜਾਂ ਕੁਛ। ਉੱਥੇ ਉਹਨਾਂ ਨੇ ਫਿਲਮਾਂ ਬਣਾਈਆਂ। ਸ਼ੁਰੂ ਫਿਲਮਾਂ ਉਹਨਾਂ ਨੇ ਲਾਹੌਰ 'ਚ ਸ਼ੁਰੂ ਕੀਤੀਆਂ ਸਨ 1927 'ਚ, ਲੇਕਿਨ ਉਹ ਬੰਬੇ, ਕਲਕੱਤਾ ਔਰ ਲਾਹੌਰ 'ਚ ਹਰ ਜਗ੍ਹਾ ਤੇ ਉਹਨਾਂ ਦਾ ਹੈ ਸੀ। ਜਦੋਂ ਉਹ ਗਏ ਤੇ ਫਿਰ ਕਈ ਹੋਰ ਇੱਥੋਂ ਦੇ ਲਾਹੌਰ ਦੇ ਲੋਕ, ਉਹ ਕਨੈਕਸ਼ਨ ਬਣ ਜਾਂਦੇ ਆ ਨਾ ਕਿ ਇੱਕ ਵੱਡਾ ਚਲਾ ਜਾਏ ਤੇ ਬਾਕੀ ਲੋਕ ਵੀ ਆ ਜਾਂਦੇ ਨੇ। ਉਹਨਾਂ ਵਿੱਚ ਹੀਰਾ ਲਾਲ ਐਕਟਰ, ਉਹਦੇ ਵਿੱਚ ਕਈ ਹੋਰ ਹਿੰਦੂ, ਮੁਸਲਿਮ, ਸਿੱਖ, ਇਸ ਲਾਹੌਰ ਦੇ, ਪੰਜਾਬ ਦੇ, ਤੁਹਾਡੇ ਇਲਾਕੇ ਦੇ ਕਈ ਲੋਕ ਉੱਥੇ ਪਹੁੰਚੇ ਹੋਏ ਨੇ। ਕਨੈਕਸ਼ਨ ਉਹਨੂੰ ਕਹਿੰਦੇ ਨੇ ਮੈਸੋ ਚੇਨ। ਇੱਕ ਹੁੰਦਾ ਨਾ ਮਾਈਗ੍ਰੇਸ਼ਨ ਜਦੋਂ ਹੁੰਦੀ ਹੈ ਤੇ ਕਨੈਕਸ਼ਨ ਕਿਹੜੇ ਕਿਹੜੇ ਬਣਦੇ ਨੇ, ਮਾਈਕਰੋ, ਮੈਸੋ ਐਂਡ ਮੇਜਰ ਜਿਹੜੀ ਹੁੰਦੀ ਹੈ, ਇਹ ਮੈਸੋ ਕਨੈਕਸ਼ਨਸ ਨੇ। ਔਰ ਇੱਥੋਂ ਦੇ ਪੜ੍ਹੇ ਲਿਖੇ ਲੋਕ ਜਿਹੜੇ ਗਏ
ਉਹਨਾਂ ਵਿੱਚੋਂ ਪ੍ਰਿਥਵੀ ਰਾਜ ਕਪੂਰ ਸਨ, ਜਿਹੜੇ ਹੈ ਤੇ ਉਹ ਪਿਸ਼ਾਵਰ ਦਾ ਖਾਨਦਾਨ, ਲੇਕਿਨ ਪੰਜਾਬੀ ਸਪੀਕਿੰਗ ਹਿੰਦੂ ਖੱਤਰੀ, ਔਰ ਉਹ ਵੱਡੇ ਹੋਏ ਸਨ ਸਮੁੰਦਰੀ ਦੇ ਵਿੱਚ, ਕਿਉਂਕਿ ਉਹਨਾਂ ਨੇ ਦਾਦਾ ਜੀ, ਉਹਨਾਂ ਦੇ ਵਾਲਿਦ ਸਾਹਿਬ ਜਿਹੜੇ ਸਨ ਉਹ ਸਮੁੰਦਰੀ 'ਚ ਰਿਟਾਇਰ ਹੋਏ, ਉੱਥੇ ਹੀ ਉਹਨਾਂ ਨੇ ਕੋਈ ਜ਼ਮੀਨਾਂ ਲੈ ਲਈਆਂ, ਉੱਥੇ ਤਹਿਸੀਲਦਾਰ ਸਨ। ਤੇ ਰਾਜ ਕਪੂਰ ਵੀ ਬਚਪਨ ਉੱਥੇ ਗੁਜ਼ਾਰਦਾ ਰਿਹਾ, ਉਹਨੇ ਆਪਣਾ ਦੱਸਿਆ ਸਾਰਾ ਕੁਝ। ਇਸੇ ਤਰ੍ਹਾਂ ਤੁਸੀਂ ਦੇਖੋ ਰਾਜਿੰਦਰ ਕੁਮਾਰ ਜਿਹੜੇ ਨੇ ਉਹ ਸਿਆਲਕੋਟ ਦੇ ਕੋਲ ਦੇ ਇੱਕ ਪਿੰਡ ਦੇ ਨੇ, ਮਨੋਜ ਕੁਮਾਰ ਜਿਹੜਾ ਉਹ ਸ਼ੇਖੂਪੁਰੇ ਦੇ ਕੋਲ ਇੱਕ ਪਿੰਡ ਹੈ ਉੱਥੋਂ ਦੇ ਨੇ, ਜਿਹੜੇ ਵੱਡੇ ਨਾਂ ਉੱਥੇ ਹੋਏ ਨੇ। ਦਲੀਪ ਕੁਮਾਰ ਦੇ ਨਾਲ ਜਦੋਂ ਮੈਂ ਮਿਲਿਆ 2001 ਵਿੱਚ, ਤੇ ਮੈਂ ਆਪਣੇ ਵੱਲੋਂ ਉਰਦੂ 'ਚ ਗੱਲ ਸ਼ੁਰੂ ਕੀਤੀ, ਉਹਨਾਂ ਨੇ ਕਿਹਾ ਨਹੀਂ ਅੱਜ ਪੰਜਾਬੀ 'ਚ ਗੱਲ ਹੋਏਗੀ। ਉਹਨਾਂ ਦੀ ਪੰਜਾਬੀ ਯਾਨੀ ਪਿਸ਼ੌਰੀ ਔਰ ਮੇਰੀ ਲਾਹੌਰੀ ਜ਼ਰਾ ਫਰਕ ਹੀ ਪੈਂਦਾ ਸੀ, ਵਰਨਾ ਉਹਨਾਂ ਦੀ ਹਰ ਗੱਲ ਮੈਨੂੰ ਕੋਈ ਖਾਸ ਫਰਕ ਨਹੀਂ। ਨੋ ਡਿਫਰੈਂਸ। ਉਹ ਲੋਕ ਦੁਬਾਰਾ ਜਦੋਂ ਖੜੀ ਕਰਨਾ ਸ਼ੁਰੂ ਕਰਨ ਤੇ ਹਰ ਜਗ੍ਹਾ ਹੋ ਸਕਦੀਆਂ ਨੇ, ਬਟ ਉਹਨਾਂ ਨੇ ਇਨਸਿਸਟ ਕੀਤਾ ਕਿ ਨਹੀਂ ਯਾਰ ਅੱਜ ਪੰਜਾਬੀ 'ਚ ਗੱਲ ਹੋਏਗੀ। ਕੈਨ ਯੂ ਬਿਲੀਵ ਇਟ? ਉੱਥੇ ਬਹੁਤ ਵੱਡੇ ਉਹਨਾਂ ਦੇ ਫਿਲਮ, ਆਪਣਾ ਲਾਹੌਰ ਦੇ ਦੋ ਵੱਡੇ ਨਾਂ ਉੱਥੋਂ ਹੋਏ ਨੇ ਫਿਲਮ ਮੇਕਰਸ, BR ਚੋਪੜਾ ਔਰ ਰਾਮਾਨੰਦ ਸਾਗਰ। ਰਾਮਾਨੰਦ ਸਾਗਰ ਦਾ ਤੇ ਬਹੁਤ ਵੱਡਾ ਨੋਵਲ ਹੈ ਪਾਰਟੀਸ਼ਨ ਤੇ, ਕਦੀ ਉਸ ਤੇ ਵੀ ਗੱਲ ਕਰਾਂਗੇ। ਉਹਦਾ ਟਾਈਟਲ ਹੈ ਜਬ ਇਨਸਾਨ ਮਰ ਗਿਆ, ਨਹੀਂ ਔਰ ਇਨਸਾਨ ਮਰ ਗਿਆ। ਇਹ ਪਾਰਟੀਸ਼ਨ ਤੇ ਬਹੁਤ ਵੱਡਾ ਨੋਵਲ ਹੈ। ਹਾਂਜੀ, ਔਰ ਉਹ ਲਿਟਨ ਰੋਡ ਲਾਹੌਰ ਦੇ ਰਹਿਣ ਵਾਲੇ ਸਨ, ਮੈਂ ਟੈਂਪਲ ਰੋਡ ਦਾ। ਮਹਿਲ ਉਹਨਾਂ ਦੇ ਵੱਡਿਆਂ ਦੇ ਤੇ ਸਾਡਾ ਘਰ ਦੇ 400 ਮੀਟਰ ਦਾ ਫਰਕ ਹੋਣਾ ਹੈ। ਤੇ ਜਦੋਂ ਮੈਂ ਮਿਲਿਆ ਉਹਨਾਂ ਨੂੰ ਪਹਿਲੀ ਦਫਾ ਦਿੱਲੀ 'ਚ ਮਿਲਿਆ ਸਾਂ, ਤੇ ਜਿਹੜੀ ਪੰਜਾਬੀ ਉਹ ਬੋਲਦੇ ਸਨ, ਨਾ ਸਿਰਫ ਉਹ ਲਾਹੌਰੀ ਸੀ, ਉਹ ਮੁਜ਼ੰਗ ਵਾਲੀ ਵੀ ਸੀ। ਤੇ ਮੈਂ ਕਿਹਾ ਤੁਸੀਂ ਤਾਂ ਬਿਲਕੁਲ ਲੱਗਦਾ ਗਏ ਨਹੀਂ ਇੱਥੋਂ। ਉਹ ਮੈਨੂੰ ਘਰ ਲੈ ਗਏ ਆਪਣੇ, ਤੇ ਉਹਨਾਂ ਦੀ ਜਿਹੜੀ ਬੇਗਮ ਸਨ ਨਾ, ਸਿੰਪਲ ਲੇਡੀ, ਉਹ ਸ਼ਹਿਰ ਲਾਹੌਰ ਦੇ ਅੰਦਰ ਦੇ ਸਨ। ਉਹਨਾਂ ਨੇ ਖੁਦ ਕਹਿਤਾ ਤੁਹਾਨੂੰ ਪਤਾ ਹੈ ਸਾਡਾ ਜਿਹੜਾ ਮੁਲਕ ਹੈ ਉਹ ਤੇ ਆਪਣਾ ਪਾਕਿਸਤਾਨ ਹੈ। ਤੇ ਇਸ ਤਰ੍ਹਾਂ ਲੋਕ ਆਪਣੀ ਐਸੋਸੀਏਸ਼ਨਸ ਨਾਲ ਲੈ ਕੇ ਟੁਰਦੇ ਨੇ। ਸੋ ਪੰਜਾਬੀਆਂ ਚੋਂ ਵੱਡੇ ਨਾਂ ਫਿਰ ਬਹੁਤ ਵੱਡੇ ਡਾਇਰੈਕਟਰ ਹੋਏ। ਕਿਦਾਰ ਸ਼ਰਮਾ, ਉਹ ਨਾਰੋਵਾਲ ਦੇ ਸਨ। ਇਹ ਉਹ ਵੱਡੇ ਨਾਂ ਨੇ ਜਿਹੜੇ ਛਾ ਗਏ। HS ਰੈਵਾਲ ਸਰਦਾਰ ਸਨ, ਉਹਨਾਂ ਨੇ ਬੜੀਆਂ ਫਿਲਮਾਂ ਆਪਣਾ ਬੰਬੇ 'ਚ ਬਣਾਈਆਂ ਨੇ। ਤੁਸੀਂ ਨਾਂ ਲਵੋ ਤੇ ਹਰ ਡਿਪਾਰਟਮੈਂਟ ਵਿੱਚ, ਜੇ ਐਕਟ੍ਰੈਸਿਸ ਦਾ ਨਾਂ ਲਿਆ ਜਾਏ ਤੇ ਕੋਈ ਉਹਨਾਂ ਦੀ ਮਤਲਬ ਯੂ ਕੈਨ ਕੀਪ ਔਨ ਕਾਊਂਟਿੰਗ। ਮੇਰੀ ਪੂਰੀ ਕਿਤਾਬ ਵਿੱਚ ਬਲਕਿ ਇੱਕ ਦੋ ਨਾਂ ਰਹਿ ਗਏ ਨੇ। ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਸਭ ਕੁਝ ਆ ਜਾਏ, ਲੇਕਿਨ ਆਂਦਾ ਨਹੀਂ। ਹੁਣ ਹੋਇਆ ਕਿ ਲਾਹੌਰ ਦਾ ਕੰਟਰੀਬਿਊਸ਼ਨ ਹੈ ਜੇ ਕਿ 40s ਵਿੱਚ ਬਹਿਲ ਖਾਨਦਾਨ ਸਭ ਤੋਂ ਪਹਿਲੇ ਬਣੀ, ਜਿਹਦੇ ਵਿੱਚ ਨੂਰ ਜਹਾਨ ਔਰ ਪ੍ਰਾਨ ਹੈਗੇ ਸਨ। ਪ੍ਰਾਨ ਜਿਹੜੇ ਬਾਅਦ ਵਿੱਚ ਬੰਬੇ ਦੇ ਬੈਡਮੈਨ ਮਸ਼ਹੂਰ ਹੋਏ, ਹਾਲਾਂਕਿ ਉਹ ਬਹੁਤ ਬੀਬੇ ਆਦਮੀ ਸਨ। ਤੇ ਉਹਦੇ ਬਾਅਦ ਉਰਦੂ ਫਿਲਮਾਂ ਵੀ ਇੱਥੇ ਬੁਣੀਆਂ, ਯਾਨੀ ਹਿੰਦੀ ਹਿੰਦੁਸਤਾਨੀ ਫਿਲਮਾਂ। ਲੇਕਿਨ ਉਸ ਤੋਂ ਪਹਿਲੇ ਇਹ ਬੇਸਿਕਲੀ ਪੰਜਾਬੀ ਫਿਲਮਾਂ ਬਣਦੀਆਂ ਸਨ। ਸਾਰੀ ਹਿੰਦੁਸਤਾਨੀ ਫਿਲਮਾਂ ਦਾ ਮਰਕਜ਼ ਬੰਬੇ ਸੀ। ਕਲਕੱਤਾ ਵਿੱਚ ਵੀ ਪੰਜਾਬੀ ਫਿਲਮਾਂ ਵੀ ਬਣਦੀਆਂ ਸਨ। ਕਾਰਦਾਰ ਨੇ 2-3 ਫਿਲਮਾਂ ਪੰਜਾਬੀ ਦੀਆਂ ਉੱਥੇ ਬਣਾਈਆਂ ਨੇ ਕੈਲਕੱਤਾ ਵਿੱਚ, ਕਿਉਂਕਿ ਐਕਟਰ ਇਧਰੋਂ ਟ੍ਰੇਨ ਲਈ ਤੇ ਉਧਰ ਪਹੁੰਚ ਗਏ, ਵਾਪਸ ਆ ਗਏ। KL ਸਹਿਗਲ ਸਭ ਤੋਂ ਵੱਡੇ ਸਿੰਗਰ, ਉਹ ਜਲੰਧਰ ਦੇ ਸਨ। ਹਾਂਜੀ, ਮੁਹੰਮਦ ਰਫੀ ਇੱਥੋਂ ਦੇ, ਮਹਿੰਦਰ ਕਪੂਰ ਅੰਮ੍ਰਿਤਸਰ ਦੇ। ਮਿਊਜ਼ਿਕ ਡਾਇਰੈਕਟਰ ਜਿਸ ਨਾਲ ਲੈਣਾ ਸ਼ੁਰੂ ਕਰ ਦਿਓ ਤੇ ਬਹੁਤ ਵੱਡੇ ਮਿਊਜ਼ਿਕ ਡਾਇਰੈਕਟਰ ਜਿਹਨੇ ਆਪਣਾ ਹੰਸਰਾਜ ਬਹਿਲ, ਜਿਨ੍ਹਾਂ ਨੇ ਉਹ ਭੰਗੜਾ ਦਾ ਮਿਊਜ਼ਿਕ ਦਿੱਤਾ ਹੋਇਆ, ਤੁਸੀਂ ਸਾਰਿਆਂ ਨੇ ਗਾਣੇ ਸੁਣੇ ਹੋਣਗੇ। ਔਰ ਆਪਣਾ ਰੋਸ਼ਨ, ਰਿਤਿਕ ਰੋਸ਼ਨ ਦੇ ਦਾਦਾ ਸਨ, ਉਹ ਇੱਥੋਂ ਦੇ ਸਨ। ਗੁਜਰਾਂਵਾਲੇ ਦੇ ਕੋਲ ਇੱਕ ਕਸਬਾ ਹੈਗਾ, ਉੱਥੋਂ ਦੇ ਹੈਗੇ ਨੇ। ਤੇ ਇਹਨਾਂ ਚੋਂ ਮੈਂ BR ਚੋਪੜਾ ਨੂੰ ਜਦੋਂ ਮਿਲਿਆ ਤੇ ਉਹ ਗਵਰਨਮੈਂਟ ਕਾਲਜ ਲਾਹੌਰ ਦੇ ਪੜ੍ਹੇ ਹੋਏ ਨੇ, ਦੇਵਾਨੰਦ ਲਾਹੌਰ ਦੇ ਪੜ੍ਹੇ ਹੋਏ ਨੇ, ਪਿੱਛੋਂ ਬਟਾਲਾ ਦੇ ਹੈਗੇ ਨੇ ਸਾਰਾ ਖਾਨਦਾਨ। ਕਾਮਨੀ ਕੌਸ਼ਲ, ਉਹ ਉਹਨਾਂ ਦੇ ਵਾਲਿਦ ਨੇ ਡਿਪਾਰਟਮੈਂਟ ਆਫ ਬੋਟਨੀ ਬਣਾਇਆ ਸੀ ਗਵਰਨਮੈਂਟ ਕਾਲਜ ਲਾਹੌਰ ਵਿੱਚ। ਹਲੇ ਵੀ ਤੁਸੀਂ ਜੇ ਲਾਹੌਰ ਜ਼ੂ ਜਾਓ ਨਾ, ਇਧਰੋਂ ਰੀਗਲ ਚੌਂਕ ਵੱਲੋਂ ਜੇ ਤੁਸੀਂ ਗਵਰਨਰ ਹਾਊਸ ਵੱਲ ਜਾਓ, ਤੇ ਜਿੱਥੇ ਮਾਲ ਰੋਡ ਅੰਦਰ ਜਾਂਦਾ ਨਾ ਲਾਹੌਰ ਜ਼ੂ ਵਿੱਚ, ਤੇ ਉਹਦੇ ਇਹ ਰਾਈਟ ਹੈਂਡ ਤੇ ਹੈਗਾ ਆਪਣਾ ਨਹੀਂ ਗਵਰਨਮੈਂਟ ਕਾਲਜ ਬੋਟਨੀ ਗਾਰਡਨ। ਐਕਚੁਅਲੀ ਇਟ ਹੈ, ਉਹਨੂੰ ਕਹਿਣਾ ਚਾਹੀਦਾ ਹੈ ਉਹਨਾਂ ਦੇ ਵਾਲਿਦ ਸਾਹਿਬ ਦੇ ਨਾਂ ਤੇ ਉਹ ਪਹਿਲੇ ਹੁੰਦਾ ਸੀ। ਮੈਂ ਖੁਦ ਦੇਖਿਆ ਹੋਇਆ।
ਤੇ ਇਹ ਸਾਰੇ ਨਿਸ਼ਾਨ ਜਿਹੜੇ ਨੇ ਉਹਨਾਂ ਦੇ, ਉਹ ਲਾਹੌਰ ਤੋਂ, ਸਿਆਲਕੋਟ ਤੋਂ, ਬਹਾਵਲ ਨਗਰ ਤੋਂ, ਮੀਆਂ ਵਾਲੀ ਤੋਂ, ਮੈਂ ਹੁਣ ਇੱਕਦਮ ਜੇ ਕਹੋ ਤੇ ਕਿਤਾਬ ਵਿੱਚੋਂ ਪੜ੍ਹ ਕੇ ਨਾਂ ਤੁਹਾਨੂੰ ਦੱਸਦਾ ਜਾਣਾ। ਬਹਾਵਲ ਨਗਰ ਤੋਂ ਕਿਹੜਾ ਨਾਮ ਹੈ ਸਰ? ਬਹਾਵਲ ਨਗਰ ਤੋਂ 2-3 ਡਾਇਰੈਕਟਰ ਹੈਗੇ ਨੇ, 1 ਮਿੰਟ ਮੈਂ ਤੁਹਾਨੂੰ ਦੱਸਣਾ ਜੀ ਪਲੀਜ਼। ਔਰ ਇਹਦੇ ਨਾਲ ਇੱਕ ਹੋਰ ਸਵਾਲ ਵੀ ਮੇਰਾ ਹੈ ਕਿ ਜਦੋਂ ਇਹ ਮੂਵੀ ਪੰਜਾਬੀ ਦੇ ਵਿੱਚ ਬਣ ਰਹੀ ਸੀ ਲਾਹੌਰ ਤੋਂ, ਇਹ ਪੂਰੇ ਹਿੰਦੁਸਤਾਨ ਦੇ ਵਿੱਚ ਉਦੋਂ ਜਾ ਰਹੀ ਸੀ ਜਾਂ ਸਿਰਫ ਪੰਜਾਬ ਦੇ ਅੰਦਰ ਹੀ ਪੰਜਾਬੀ ਮੂਵੀ? ਨਹੀਂ, ਪੰਜਾਬੀ ਫਿਲਮਾਂ ਬਣਦੀਆਂ ਇੱਥੇ ਜ਼ਿਆਦਾ ਸਨ, ਕਲਕੱਤੇ 'ਚ ਵੀ ਬਣਦੀਆਂ ਸਨ, ਬੰਬੇ 'ਚ ਵੀ ਬਣਦੀਆਂ ਸਨ, ਲੇਕਿਨ ਮਰਕਜ਼ ਲਾਹੌਰ ਸੀ। ਔਰ ਇਹ ਹਰ ਜਗ੍ਹਾ ਜਿੱਥੇ ਮਾਰਕੀਟ, ਜਿੱਥੇ ਪੰਜਾਬੀ ਹੋਣਗੇ ਉੱਥੇ ਫਿਲਮਾਂ ਪਹੁੰਚ ਜਾਂਦੀਆਂ ਸਨ। ਮਾਰਕੀਟ ਸਾਰੀ ਪੂਰਾ ਆਲ ਇੰਡੀਆ ਹੈ ਸੀ, ਲੇਕਿਨ ਸਪੈਸ਼ਲਾਈਜੇਸ਼ਨ ਲਾਹੌਰ ਦੀ ਪੰਜਾਬੀ 'ਚ ਔਰ ਕਲਕੱਤਾ ਦੀ ਬੰਗਾਲੀ 'ਚ ਔਰ ਬੰਬੇ ਦੀ ਸ਼ੁਰੂ ਤੋਂ, ਯਾਨੀ ਬਾਅਦ ਵਿੱਚ ਬਾਲੀਵੁੱਡ ਉਹਨੂੰ ਕਹਿਣਾ ਸ਼ੁਰੂ ਕਰਤਾ, ਉਹ ਹਿੰਦੀ, ਉਰਦੂ, ਹਿੰਦੁਸਤਾਨੀ ਤੁਸੀਂ ਕਹੋ, ਠੀਕ ਹੈ। ਤੇ ਇੱਕਦਮ ਹੁਣ ਪਹਿਲੇ ਮੈਨੂੰ ਤੁਸੀਂ ਦੱਸ ਦੇਣਾ, ਮੈਂ ਤੁਹਾਨੂੰ ਲੱਭ ਕੇ ਦੇਣ ਦਾ ਕਿਤਾਬ ਵਿੱਚੋਂ ਮੈਂ ਬਾਅਦ ਵਿੱਚ। ਹਾਂਜੀ ਉਹ ਠੀਕ ਹੈ, ਤੁਸੀਂ ਪਲੀਜ਼ ਪੂਰੀ ਲਿਸਟ ਹੈਗੀ ਹੈ ਜੀ ਤੁਸੀਂ ਪਲੀਜ਼ ਕੰਟੀਨਿਊ ਕਰੋ। ਔਰ ਕਿੱਥੇ ਪੈਦਾ ਹੋਇਆ, ਕੀ ਕਿੱਥੇ, ਉਹ ਸਾਰਾ ਕੁਝ ਉਹਦੇ 'ਚ ਹੈ। ਸੋ ਬਹੁਤ ਲੋਕ ਹੈਗੇ ਨੇ ਜਿਹੜੇ ਸਾਡੇ ਇੱਥੋਂ ਗਏ, ਕਿਉਂਕਿ ਮਸਲਨ ਤੁਸੀਂ ਚਲੇ ਗਏ, ਤੁਸੀਂ ਮੇਰੇ ਦੂਰ ਦੇ ਰਿਸ਼ਤੇਦਾਰ ਹੋ, ਮੈਂ ਤੁਹਾਡੇ ਘਰ ਉੱਥੇ ਪਹੁੰਚ ਗਿਆ ਬੰਬੇ, ਤੇ ਤੁਸੀਂ ਤਾਂ ਮੈਨੂੰ ਰੱਖਣਾ ਹੀ ਰੱਖਣਾ। ਇਹ ਰਿਵਾਜ ਹੈ ਨਾ। ਤੇ ਇਸ ਤਰ੍ਹਾਂ ਨੂੰ ਕਹਿੰਦੇ ਨੇ ਮੈਸੋ ਮਾਈਗ੍ਰੇਸ਼ਨ। ਇੰਡੀਵਿਜੂਅਲ ਨਹੀਂ, ਇੰਡੀਵਿਜੂਅਲ ਦੇ ਨਾਲ ਕਨੈਕਸ਼ਨ, ਰਿਸ਼ਤੇਦਾਰੀਆਂ, ਉਸ ਪਿੰਡ ਦੇ ਲੋਕ। ਮਤਲਬ ਮੈਂ ਜਦੋਂ ਗਿਆ ਆਪਣਾ ਰਫੀ ਹੋਰਾਂ ਦੇ ਪਿੰਡ 'ਚ, ਉਹਨਾਂ ਨੇ ਕਿਹਾ ਜਿਹੜਾ ਵੀ ਮੁੰਡਾ ਅਸੀਂ ਭੇਜਦੇ ਸਾਂ ਰਫੀ ਦੇ ਕੋਲ ਉੱਥੇ ਬੰਬੇ, ਉਹਨਾਂ ਨੂੰ ਉਹ ਰੱਖ ਲੈਂਦੇ ਸਨ, ਜਦੋਂ ਤੱਕ ਕਰਕੇ ਉਹਨਾਂ ਨੂੰ ਉੱਥੇ ਨੌਕਰੀ ਨਹੀਂ ਸੀ ਮਿਲ ਜਾਂਦੀ। ਇਹ ਉਹ ਧਰਮਿੰਦਰ ਨੇ ਵੀ ਸਾਰਿਆਂ ਦੀ ਮਦਦ ਕੀਤੀ ਆਪਣੇ, ਜਿਹੜਾ ਵੀ ਪੰਜਾਬੀ ਚਲਾ ਜਾਂਦਾ ਸੀ। ਤੇ ਇਸ ਕਿਸਮ ਦੇ ਰਿਸ਼ਤੇ ਜਿਹੜੇ ਨੇ ਪੰਜਾਬ ਹਲੇ ਵੀ ਤੇ ਛਾਇਆ ਹੋਇਆ ਹੈ। ਸਾਰਾ ਕਪੂਰ ਖਾਨਦਾਨ, ਆਨੰਦ ਦੇਵਾਨੰਦ ਦਾ ਸਾਰਾ ਖਾਨਦਾਨ, ਉਹਨਾਂ ਦੇ 3 ਭਰਾ, ਬਹੁਤ ਨਾਂ ਪਾਇਆ। ਚੇਤਨ ਆਨੰਦ ਡਾਇਰੈਕਟਰ ਸਨ ਬਹੁਤ ਵੱਡੇ, ਜਿਨ੍ਹਾਂ ਨੇ ਕਾਨਸ 1940 ਫਿਲਮ ਦੇ ਅਵਾਰਡ ਜਿੱਤਿਆ ਸੀ। ਕੀ ਨਾਂ ਸੀ, ਨੀਚਾ ਨਗਰ ਸ਼ਾਇਦ ਉਹ ਫਿਲਮ ਦਾ ਨਾਂ ਸੀ, ਜਿਹਦੇ 'ਚ ਕਾਮਨੀ ਕੌਸ਼ਲ ਤੇ ਜਿਹੜਾ ਸਾਡਾ ਨਾ ਉਸਮਾਨ ਪੀਰਜ਼ਾਦਾ, ਉਹਨਾਂ ਦੇ ਵਾਲਿਦ ਰਫੀ ਪੀਰਜ਼ਾਦਾ ਨੇ ਵੀ ਉਹਦੇ 'ਚ ਕੰਮ ਕੀਤਾ ਸੀ। ਇਹ ਪਾਰਟੀਸ਼ਨ ਤੋਂ ਪਹਿਲੇ ਦੀ ਫਿਲਮਾਂ ਨੇ ਤੇ ਲਾਹੌਰੋਂ ਲੋਕ ਜਾਂਦੇ ਸਨ। ਸੋ ਅੱਛਾ, BR ਚੋਪੜਾ ਐਟ ਚੈਂਬਰਲੈਨ ਰੋਡ 'ਚ ਰਹਿੰਦੇ ਸਨ, ਬਾਅਦ ਵਿੱਚ ਪੰਜਾਬ ਅਸੈਂਬਲੀ ਦੇ ਪਿੱਛੇ ਜਿਹੜੀ ਹੈਗੀ ਹੈ ਨਾ ਵਿਕਟੋਰੀਆ ਪਾਰਕ, ਉਹਦੇ 'ਚ ਆ ਗਏ ਸਨ। ਸੋ ਇਹ ਸਾਰੇ ਲੋਕ, ਪੰਜਾਬ ਛਾ ਗਿਆ ਸੀ ਬੰਬੇ ਫਿਲਮ ਇੰਡਸਟਰੀ ਤੇ। ਸੌਂਗ ਰਾਈਟਰ ਤੁਸੀਂ ਹੁਣ ਜੇ ਸ਼ੁਰੂ ਕਰੋ ਤੇ ਉਹ ਮੈਂ ਤੁਹਾਨੂੰ ਇੱਕਦਮ ਗਿਣਾਦਾ ਜਾਣਾ। ਸਾਹਿਲ ਲੁਧਿਆਣਵੀ, ਕੀ ਨਾਂ ਹੈ ਯਾਰ ਉਹਨਾਂ ਦਾ, ਗੁਲਜ਼ਾਰ ਸਾਹਿਬ, ਕਮਰ ਜਲਾਲਾਬਾਦੀ ਐਕਚੁਅਲੀ ਉਹਨਾਂ ਦਾ ਨਾਂ ਹੈ ਆਪਣਾ ਭੰਡਾਰੀ ਖੱਤਰੀ ਨੇ, ਹਾਂਜੀ, ਕਮਰ ਜਲਾਲਾਬਾਦੀ। ਔਰ ਮੌਲਾਨਾ ਜ਼ਫਰ ਅਲੀ ਖਾਨ ਦੇ ਜਿਹੜੇ ਭਾਂਜੇ ਸਨ, ਰਾਜਾ ਮਹਿਦੀ ਅਲੀ ਖਾਨ, ਜਿਨ੍ਹਾਂ ਨੇ ਮਦਨ ਮੋਹਨ, ਜਿਹੜੇ ਇੱਥੋਂ ਤਕਵਾਲ ਆਪਣਾ ਭੌਨ ਕੋਈ ਜਗ੍ਹਾ ਉੱਥੋਂ ਦੇ ਹੈਗੇ ਸਨ, ਇਹ ਦੋਨਾਂ ਦੇ ਜਿਹੜੀ ਗਜ਼ਲਾਂ ਦੇ ਉੱਤੇ ਛਾ ਗਏ ਨੇ। ਤੇ ਤੁਸੀਂ ਇਹ ਵੀ ਦੇਖੋ ਕਿ ਉਰਦੂ ਜਾਂ ਹਿੰਦੁਸਤਾਨੀ ਨੇ ਪੰਜਾਬੀਆਂ ਨੂੰ ਇੱਕ ਬਹੁਤ ਵੱਡਾ ਐਡਵਾਂਟੇਜ ਦਿੱਤਾ ਸਾਰੇ ਬੰਬੇ ਫਿਲਮ ਇੰਡਸਟਰੀ ਤੇ ਛਾ ਜਾਣ ਦਾ। ਜੇ ਇਹ ਨਾ ਹੁੰਦਾ, ਥੋੜਾ ਜਿਹਾ ਅੱਗੇ ਆਈਏ ਤੇ ਗੁਲਜ਼ਾਰ ਸਾਹਿਬ ਇੱਕ ਬਹੁਤ ਵੱਡਾ ਨਾਮ। ਮੈਂ ਉਹੀ ਕਹਿ ਰਿਹਾ, ਗੁਲਜ਼ਾਰ ਸਾਹਿਬ ਸਾਡੇ ਦੀਨੇ ਤੋਂ ਗਏ ਹੋਏ ਨੇ ਜੀ ਜੀ, ਤੇ ਉਹ ਨੈਕਸਟ ਜਨਰੇਸ਼ਨ ਹੈ। ਮੈਂ ਪਾਰਟੀਸ਼ਨ ਤੁਸੀਂ ਪਹਿਲੇ ਦੀ ਗੱਲ ਕਰ ਰਿਹਾ, ਉਹਨਾਂ ਨੂੰ ਅਸੀਂ ਕੰਪਲੀਟ ਕਰ ਲਈਏ ਨਾ, ਤੇ ਉਹਦੇ ਬਾਅਦ ਵੀ ਮਤਲਬ ਗੁਲਜ਼ਾਰ ਸਾਹਿਬ ਉਹਦੇ ਚੋਂ ਬਹੁਤ ਵੱਡਾ ਨਾਮ ਹੈ। ਤੇ ਮੈਂ ਉਹਨਾਂ ਨੂੰ ਵੀ ਮਿਲਿਆ ਸਾਂ ਜਾ ਕੇ 1997 ਵਿੱਚ। ਤੇ ਮਤਲਬ ਤੁਸੀਂ ਕੋਈ ਸਵਾਲ ਕਰਦੇ ਜਾਓ ਤੇ ਉਹਦਾ ਮੈਨੂੰ ਇੱਕਦਮ ਸਾਰੇ ਯਾਦ ਆ ਜਾਣਗੇ। ਬਹੁਤ ਕਮਾਲ ਦੇ ਲੋਕ, ਕੋਈ ਵੀ ਚਲਾ ਜਾਏ ਨਾ ਪਾਕਿਸਤਾਨ ਤੋਂ ਔਰ ਇਹਨਾਂ ਨੂੰ ਫੋਨ ਕਰੇ, ਦੇ ਆਲਵੇਜ਼ ਗਿਵ ਯੂ ਟਾਊਨ। ਮਸਲਨ ਮੈਂ ਤੁਹਾਨੂੰ ਰਾਜ ਬੱਬਰ ਹੋਰਾਂ ਸੇ ਦੀ ਦੱਸਾਂ, ਉਹ ਪਹਿਲੇ ਪਾਕਿਸਤਾਨ ਆ ਚੁੱਕੇ ਸਨ। ਮੈਂ ਜਦੋਂ ਇਹ ਪੰਜਾਬ ਪਾਰਟੀਸ਼ਨ ਤੇ ਕੰਮ ਕਰ ਰਿਹਾ ਸਾਂ ਤੇ ਦਿੱਲੀ ਤੋਂ ਮੈਂ ਇੱਕ ਕੰਟੈਕਟ ਲਿੱਤਾ ਰਾਜ ਬੱਬਰ ਹੋਰਾਂ ਦਾ। ਰਾਜ ਬੱਬਰ ਹੋਰੀ ਤਰੱਕੀ ਪਸੰਦ ਤਹਿਰੀਕ ਦੇ ਨਾਲ ਵੀ ਉਹਨਾਂ ਦਾ ਰਿਸ਼ਤਾ ਸੀ। ਉਹਨਾਂ ਦੀ ਜਿਹੜੀ ਬੀਵੀ ਹੈ, ਉਹ ਉਹਨਾਂ ਦੀ ਬੇਟੀ ਸੀ, ਜਿਹੜੇ ਕਮਿਊਨਿਸਟ ਪਾਰਟੀ ਆਫ ਪਾਕਿਸਤਾਨ ਦੇ ਜਨਰਲ ਸੈਕਟਰੀ ਸਨ, ਸੈਯਦ ਸਜਾਦ ਜ਼ਹੀਰ, ਤੇ ਉਹਨਾਂ ਦੀ ਬੇਟੀ ਸੀ।
ਤੇ ਹੈ ਬਲਕਿ ਯਾਰ ਉਹ ਦੋਵੇਂ ਜ਼ਿੰਦਾ ਨੇ। ਤੇ ਖੈਰ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਮੈਂ ਚਲਾ ਗਿਆ ਉਹਨਾਂ ਕੋਲ। ਤੇ ਮੈਂ ਕਿਹਾ ਗੱਲ ਸੁਣੋ, ਮੇਰੇ ਕੋਲ ਸਿਰਫ 2 ਦਿਨ ਨੇ ਬੰਬੇ ਦੇ, ਤੇ ਮੇਰਾ ਤੁਸੀਂ ਮੁਲਾਕਾਤ ਕਿਸੇ ਤਰੀਕੇ ਨਾਲ ਸੁਨੀਲ ਦੱਤ ਹੋਰਾਂ ਨਾਲ ਤੇ ਦਲੀਪ ਸਾਹਿਬ ਨਾਲ ਕਰਾ ਦਿਓ। ਖੈਰ ਉਹਨਾਂ ਨੇ ਫੋਨ ਕੀਤਾ, ਸੁਨੀਲ ਦੱਤ ਨੇ ਕਿਹਾ ਜੀ ਕਿ ਉਹ ਮੈਂ ਸੈਟਰਡੇ ਨੂੰ ਮੈਂ ਗਿਆ, ਉਹਨਾਂ ਕਿਹਾ ਕੱਲ ਆ ਜਾਣ, 20 ਮਿੰਟ ਮੇਰੇ ਕੋਲ ਹੋਣਗੇ, ਕਿਉਂਕਿ ਉਦੋਂ ਮੈਂਬਰ ਪਾਰਲੀਮੈਂਟ ਸਨ ਉਹ, ਤੇ ਉਸ ਵੀਕਐਂਡ ਤੇ ਆ ਜਾਂਦੇ ਸਨ। ਉਹ ਫਿਰ ਕਚਹਿਰੀ ਲੱਗਦੀ ਸੀ, ਲੋਕ ਆਪਣੇ ਆਪਣੇ ਕੰਪਲੇਂਟ ਲੈ ਕੇ ਆਏ। ਤੇ ਉਸੇ ਸ਼ਾਮ ਨੂੰ ਉਹਨਾਂ ਨੇ ਰਾਤ ਨੂੰ 10 ਵਜੇ ਦਲੀਪ ਸਾਹਿਬ ਨੇ ਕਿਹਾ ਵੀ ਉਹ ਆ ਜਾਏ ਮੇਰੇ ਕੋਲ। ਪਹਿਲੇ ਹੁਣ ਸੁਣੋ, ਮੈਂ ਜਦੋਂ ਸੁਨੀਲ ਦੱਤ ਕੋਲ ਗਿਆ ਨਾ ਤੇ ਮਿਲੇ ਸਨ 20 ਮਿੰਟ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਵੈਸਟ ਪੰਜਾਬ ਤੋਂ ਆਇਆ, ਲਾਹੌਰ ਤੋਂ, ਉਹ 2.5 ਘੰਟੇ ਹੋ ਗਏ। ਮਗਰ ਉਹਦੇ 'ਚ ਪ੍ਰੋਬਲਮ ਕੀ ਸੀ ਕਿ ਰਾਜ ਬੱਬਰ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਮਿਲ ਆਓ ਤੇ ਆਓਗੇ ਵਾਪਸ ਤੇ ਫਿਰ ਅਸੀਂ ਲੰਚ ਕਰਾਂਗੇ। ਤੇ ਟੈਕਸੀ ਉਹਨਾਂ 'ਚ ਆਉਣ ਜਾਣ 'ਚ ਘੰਟਾ ਡੇਢ ਲੱਗ ਜਾਂਦਾ। ਖੈਰ ਜਦੋਂ ਮੈਂ ਪਹੁੰਚਿਆ 20 ਮਿੰਟ 2.5 ਘੰਟੇ ਹੋ ਗਏ, 3.5 ਤੋਂ ਜ਼ਿਆਦਾ ਟਾਈਮ ਗੁਜ਼ਰ ਗਿਆ। ਮੈਂ ਕੋਈ ਬਹਾਨਾ ਕਰਕੇ ਤੇ ਉਹਨਾਂ ਕੋਲੋਂ ਨਿਕਲਿਆ ਸੁਨੀਲ ਦੱਤ। ਉਹਨਾਂ ਨੇ ਦੱਸਿਆ ਮੈਂ ਜਦੋਂ ਗਿਆ ਤੇ ਪਿੰਡ ਵਾਲਿਆਂ ਨੇ ਮੇਰੀ ਅੰਮੀ ਨੂੰ ਯਾਦ ਕੀਤਾ, ਮੇਰੀ ਭੈਣਾਂ ਨੂੰ, ਮੇਰੇ ਸਾਰਿਆਂ ਨੂੰ ਯਾਦ ਕੀਤਾ, ਕਿੱਥੇ ਹੁੰਦੇ ਨੇ, ਇਹ ਹੈ ਉਹ ਹੈ। ਬੜੀ ਉਹਨਾਂ ਕਿਤਾਬ ਵਿੱਚ ਪੰਜਾਬ ਪਾਰਟੀਸ਼ਨ ਵਿੱਚ ਵੀ ਉਹਦਾ ਜ਼ਿਕਰ ਹੈ ਤੇ ਬਾਅਦ ਵਿੱਚ ਵੀ ਇਸ ਕਿਤਾਬ ਵਿੱਚ ਵੀ ਆਰਟੀਕਲ ਹੈ। ਥੋੜਾ ਜਿਹਾ ਅਗਰ ਸੁਨੀਲ ਦੱਤ ਸਾਹਿਬ ਦੇ ਨਾਲ ਜਿਹੜੀ ਤੁਹਾਡੀ ਮੁਲਾਕਾਤ ਹੋਈ, ਅਗਰ ਥੋੜਾ ਜਿਹਾ ਕੁਝ ਦੱਸ ਪਾਓ। ਕਿਤਾਬ ਜਿਹੜਾ ਬੰਦਾ ਨਹੀਂ ਪੜ੍ਹ ਪਾਇਆ ਅਜੇ, ਥੋੜਾ ਜਿਹਾ ਜੀ ਟੌਪਿਕਸ ਕਿਹੜੇ ਤੇ ਖਾਸ ਮੁੱਦੇ ਕਿਹੜੇ ਸੀ? ਸੁਨੀਲ ਦੱਤ ਸਾਹਿਬ ਦੇ ਨਾਲ ਮੁਲਾਕਾਤ ਇਹ ਮੈਂ ਕਹਿ ਰਿਹਾ ਰਾਜ ਬੱਬਰ ਸਾਹਿਬ ਦੇ ਫੋਨ ਦੀ ਵਜ੍ਹਾ ਨਾਲ ਹੋਈ ਨਾ। 20 ਮਿੰਟ ਦੇ ਲਈ ਉਹ ਮਿਲੇ ਸਨ। ਉਹਦੇ ਬਾਅਦ ਉਹਨਾਂ ਨੇ ਆਪਣੀ ਪੂਰੀ ਕਹਾਣੀ ਕਿ ਜਦੋਂ ਮੈਂ ਪਾਕਿਸਤਾਨ ਗਿਆ ਤੇ ਕਿਸ ਤਰ੍ਹਾਂ ਆਪਣੇ ਪਿੰਡ ਜਦੋਂ ਗਏ ਆ ਅਸੀਂ, ਉਹਦਾ ਪਿੰਡ ਦਾ ਨਾਂ ਸੀ ਖੁਰਦ ਜੀ, ਜੇਲਮ ਦੇ ਨਾਲ ਹੈ। ਤੇ ਉਹ ਕਹਿੰਦੇ ਨੇ ਕਿ ਉਹਨਾਂ ਦੀ ਵਾਲਦਾ ਦਾ ਨਾਮ ਵੈਸੇ ਤੇ ਕੁਝ ਹੋਰ ਸੀ, ਲੇਕਿਨ ਮੰਗਲਾ ਕਹਿੰਦੇ ਸਨ ਉੱਥੇ ਪਿੰਡ ਦੇ ਲੋਕ ਪਿਆਰ ਨਾਲ, ਕਿ ਮੰਗਲਾ ਦਾ ਕੀ ਹਾਲ ਹੈ। ਤੇ ਕਹਿੰਦੇ ਨੇ ਜਦੋਂ ਮੈਂ ਦੱਸਿਆ ਕਿ ਉਹ ਤੇ ਫੌਤ ਹੋ ਗਏ ਨੇ ਤੇ ਉਹਨਾਂ ਨੇ ਵੈਨ ਪਾਣਾ ਸ਼ੁਰੂ ਕਰਤਾ। ਸੁਨੀਲ ਦੱਤ ਦੀ ਸਟੋਰੀ ਹੈ ਵੇ ਕਿ ਉਹਨਾਂ ਨੇ ਕਿਹਾ ਕਿ ਮੈਂ ਹਲੇ 5 ਸਾਲ ਦਾ ਹੀ ਸਾਂ ਤੇ ਮੇਰੇ ਵਾਲਿਦ ਸਾਹਿਬ ਫੌਤ ਹੋ ਗਏ ਤੇ ਮੇਰੇ ਚਾਚੇ ਤਾਇਆਂ ਨੇ ਸਾਨੂੰ ਮਤਲਬ ਵੱਡਾ ਕੀਤਾ। ਪਾਰਟੀਸ਼ਨ ਵੇਲੇ ਉਹ ਕਹਿੰਦੇ ਨੇ ਬਾਈ ਚਾਂਸ ਮੈਂ ਇੱਧਰ ਹੀ ਸਾਂ ਇੰਡੀਅਨ ਸਾਈਡ ਤੇ, ਲੇਕਿਨ ਮੇਰੇ ਚਾਚਾ ਜੀ ਜਿਹੜੇ ਨੇ ਉਹ ਔਰ ਮੇਰੀ ਵਾਲਦਾ, ਉਹ ਮੇਰਾ ਛੋਟਾ ਬੱਚਾ ਭਰਾ ਜਿਹੜਾ ਹਲੇ ਪੈਦਾ ਹੀ ਹੋਇਆ ਸੀ ਜਦੋਂ ਵਾਲਿਦ ਸਾਹਿਬ ਡੈਥ ਹੋ ਗਏ, ਦੇ ਵਰ ਆਲ ਔਰ ਭੈਣਾਂ ਪਿੰਡ ਹੀ ਸਨ। ਤੇ ਕਹਿੰਦੇ ਨੇ ਕਿ ਉਹਨਾਂ ਦਾ ਕੋਈ ਖਿਆਲ ਨਹੀਂ ਸੀ ਜਾਣ ਦਾ। ਫਿਰ ਪਤਾ ਲੱਗਾ ਕਿ ਇੱਕ ਹਮਲਾ ਹੋਣ ਵਾਲਾ ਹੈ ਤੇ ਉੱਥੇ ਇੱਕ ਹੈਗੇ ਸਨ ਯਾਕੂਬ ਖਾਨ ਨਾਲ ਦੇ ਪਿੰਡ ਦੇ, ਜਿਹੜੇ ਸੁਨੀਲ ਦੱਤ ਦੇ ਵਾਲਿਦ ਦੇ ਦੋਸਤ ਸਨ। ਉਹਨਾਂ ਦੇ ਜਿਹੜੇ ਚਾਚਾ ਸਨ ਉਹ ਉਹਨਾਂ ਕੋਲ ਗਏ। ਯਾਕੂਬ ਖਾਨ ਨੇ ਕਿਹਾ ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਇੱਥੋਂ ਆਪਣਾ ਸਾਰਿਆਂ ਨੂੰ ਕੱਢਣਾ ਔਰ ਬਚਾਣਾ ਇਹ ਮੇਰਾ ਕੰਮ ਹੈ। ਸੁਨੀਲ ਦੱਤ ਕਹਿੰਦੇ ਨੇ ਕਿ ਉਹਨਾਂ ਨੇ ਤੇ ਇਹ ਸਟੋਰੀ ਸੁਣੀ ਨਾ ਆਪਣੇ ਵੱਡਿਆਂ ਕੋਲੋਂ। ਫਿਰ ਮੈਂ ਜਦੋਂ ਗਿਆ ਆਪਣੇ ਪਿੰਡ ਤੇ ਮੈਂ ਕਿਹਾ ਕਿ ਮੈਂ ਯਾਕੂਬ ਖਾਨ ਦੇ ਪਿੰਡ ਵੀ ਜਾਣਾ ਹੈ। ਤੇ ਮੈਂ ਜਦੋਂ ਉੱਥੇ ਗਿਆ ਤੇ ਉਹਨਾਂ ਨੇ ਕਿਹਾ ਜੀ ਉਹ ਤੇ ਬਹੁਤ ਦੇਰ ਦੇ ਫੌਤ ਹੋ ਗਏ ਨੇ, ਉਹਨਾਂ ਦੇ ਬੱਚੇ ਜਿਹੜੇ ਨੇ ਉਹ ਇੰਗਲੈਂਡ ਵਿੱਚ ਹਨ। ਮੈਨੂੰ ਯਾਦ ਹੈ ਜਦੋਂ ਮੈਂ ਡੇਲੀ ਟਾਈਮਜ਼ ਵਿੱਚ ਖਬਰ ਛਾਪੀ ਸੀ ਤੇ ਉਹਨਾਂ ਦਾ ਇੱਕ ਪੁੱਤਰ ਇੰਗਲੈਂਡ ਜਿਹੜਾ ਸੀ ਉਹਨੇ ਮੈਨੂੰ ਕੰਟੈਕਟ ਵੀ ਕੀਤਾ ਸੀ। ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਮੇਨ ਸਟੇਟਮੈਂਟ ਸੀ ਕਿ ਕੋਈ ਕਮਿਊਨਿਟੀ ਨਾ ਪੂਰੀ ਤਰ੍ਹਾਂ ਭੈੜੀ ਹੁੰਦੀ ਹੈ ਨਾ ਪੂਰੀ ਤਰ੍ਹਾਂ ਅੱਛੀ ਹੁੰਦੀ ਹੈ, ਹਰ ਕਮਿਊਨਿਟੀ 'ਚ ਗ੍ਰੇਟ ਲੋਕ ਹੁੰਦੇ ਨੇ। ਉਹਨਾਂ ਨੇ ਕਿਹਾ ਮੈਂ ਯਾਕੂਬ ਖਾਨ ਦੇ ਪਿੰਡ ਇਸ ਵਾਸਤੇ ਗਿਆ ਸਾਂ ਕਿ ਸਾਨੂੰ ਬਚਾਉਣ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਸੀ। ਸੁਨੀਲ ਦੱਤ ਦੀ ਤੇ ਖੈਰ ਜਵਾਬ ਹੀ ਨਹੀਂ। ਜਦੋਂ 93 ਚ ਜਾਂ 92 ਚ ਉੱਥੇ ਫਸਾਦ ਹੋਏ ਨੇ ਬੰਬੇ 'ਚ, ਉਹ ਤੇ ਉਹਨਾਂ ਦਾ ਪੁੱਤਰ ਜਿਹੜਾ ਉਹਨਾਂ ਨੇ ਬਾਹਰ ਆ ਕੇ ਮੁਸਲਮਾਨਾਂ ਨੂੰ ਬਹੁਤ ਬਚਾਇਆ ਔਰ ਬਾਅਦ ਵਿੱਚ ਉਹਦੇ ਪੁੱਤਰ ਤੇ ਕੇਸ ਵੀ ਚੱਲੇ, ਕਈ ਦੇ ਸਾਰੋ ਜੇਲ੍ਹ ਵਿੱਚ ਰਿਹਾ ਕਿ ਇਹਦੇ ਕੋਲ ਫਾਇਰ ਅਰਾਮ ਸਨ, ਇਹ ਹੈ ਉਹ ਹੈ। ਉਹਨਾਂ ਨੇ ਬੜੀ ਪੀ ਕੱਟੀ ਉਸ ਦੀ ਵਜ੍ਹਾ ਨਾਲ। ਬਿਲਕੁਲ ਸਹੀ। ਸੁਨੀਲ ਦੱਤ ਉਹਨਾਂ ਦੀ ਸ਼ਾਦੀ ਨਰਗਿਸ ਨਾਲ ਹੋਈ ਸੀ ਤੇ ਨਰਗਿਸ ਦੇ ਜਿਹੜੇ ਵਾਲਦਾ ਸਨ ਉਹ ਮੁਸਲਮਾਨ ਸਨ। ਉਹਨਾਂ ਦੇ ਜਿਹੜੇ ਵਾਲਿਦ ਸਨ ਉਹ ਰਾਵਲਪਿੰਡੀ ਦੇ ਇੱਕ ਬ੍ਰਾਹਮਣ ਖਾਨਦਾਨ ਚੋਂ ਸਨ, ਜਿਹੜੇ ਜਾ ਰਹੇ ਸਨ ਡਾਕਟਰ ਬਣਨ ਤੇ ਲੇਕਿਨ ਉਹ ਪਿਆਰ ਹੋ ਗਿਆ ਤੇ ਉਹ ਫਿਰ ਉੱਥੇ ਹੀ ਰਹਿ ਗਏ ਮਹਿਲ ਲਖਨਊ ਜਾਂ ਕਿਧਰੀ। ਤੇ ਨਰਗਿਸ ਇਜ਼ ਬੋਰਨ ਆਊਟ ਆਫ ਦੈਟ ਮੈਰਿਜ।
ਠੀਕ ਇਹ ਵੀ ਇਹ ਰਿਸ਼ਤਾ ਹੈਗਾ। ਤੇ ਸੋ ਸੁਨੀਲ ਦੱਤ, ਮੈਂ ਇੱਕ ਤੇ ਵੈਸੇ ਬਹੁਤ ਜਵਾਨ ਸਨ, ਲੇਕਿਨ ਐਜ਼ ਅ ਹਿਊਮਨ ਬੀਇੰਗ ਮੈਂ ਉਹਨਾਂ ਨੂੰ ਬਹੁਤ ਵੱਡਾ ਇਨਸਾਨ ਸਮਝਿਆ। ਮੈਨੂੰ 2.5 ਘੰਟੇ ਦੇਣਾ, ਮੈਨੂੰ ਨਾਲ ਇੱਕ ਪਿਕਚਰ ਹੈ ਉਹਨਾਂ ਦੀ ਗਲੇ ਲਾ ਕੇ ਇਸ ਤਰ੍ਹਾਂ, ਮਤਲਬ ਵੱਡਿਆਂ ਦੇ ਤੌਰ ਤੇ, ਔਰ ਬੜਾ ਹੀ ਟ੍ਰੀਟਡ ਮੀ ਐਜ਼ ਇਫ ਮੈਂ ਉਸੇ ਖਾਨਦਾਨ ਦਾ ਬੰਦਾ ਵਾਂ। ਉਹਦੇ ਬਾਅਦ ਸੋ ਸੁਨੀਲ ਦੱਤ ਫॉर ਮੀ ਵਾਸ ਅ ਗ੍ਰੇਟ ਹਿਊਮਨ ਬੀਇੰਗ। ਸ਼ਾਮ ਨੂੰ ਰਾਤ ਦੇ 10 ਵਜੇ ਤੋਂ ਅਸੀਂ ਦਲੀਪ ਸਾਹਿਬ ਨੂੰ ਮਿਲਣ ਗਏ ਤੇ ਅਸੀਂ ਪੈਗਾਮ ਭੇਜਿਆ ਤੇ ਉਹਨਾਂ ਨੇ ਕਿਹਾ ਜੀ ਅਸੀਂ ਕਿੱਥੇ ਤੁਹਾਨੂੰ ਕਿਹਾ ਸੀ ਕਿ ਆਓ। ਮੈਂ ਤੇ ਕੋਈ ਟਾਈਮ ਨਹੀਂ ਸੀ ਦਿੱਤਾ। ਮੈਂ ਕਿਹਾ ਉਹਨਾਂ ਨੂੰ ਯਾਦ ਦਿਲਾਓ, ਰਾਜ ਬੱਬਰ ਕਾਲਡ ਹਿਮ ਔਰ ਇਹ ਔਰ ਉਹ ਹੈ ਸੀ ਕਿ ਵਿਚਾਰੇ ਦਲੀਪ ਕੁਮਾਰ ਆਲਰੇਡੀ ਉਹਨਾਂ ਦੀ ਮੈਮਰੀ ਹਲੇ ਲਾਸਿਸ ਹੋ ਗਈਆਂ ਸਨ, ਲੋਕਾਂ ਨੂੰ ਪਤਾ ਵੀ ਸੀ ਤੇ ਪਤਾ ਨਹੀਂ ਵੀ ਸੀ। ਉਹਨਾਂ ਦੀ ਬੇਗਮ ਜਿਹੜੀ ਹੈ ਸਾਇਰਾ ਬਾਨੋ, ਉਹ ਹੀ ਕੰਟਰੋਲ ਕਰਦੀ ਸੀ ਸਾਰਾ ਕੁਝ। ਉਹਨੇ ਕਿਹਾ ਹੋਣਾ ਕਿ ਉਹਨਾਂ ਨੂੰ ਕਹੋ ਭੱਜ ਜਾਣੇ, ਰਾਤ ਦੇ 10 ਵਜੇ ਕੌਣ ਆ ਗਏ ਨੇ। ਫਿਰ ਜਦੋਂ ਅਸੀਂ ਰੌਲਾ ਪਾਇਆ ਕਿ ਨਹੀਂ ਜੀ ਅਸੀਂ ਤਾਂ ਜਾ ਹੀ ਨਹੀਂ ਸਕਦੇ, ਟਾਈਮ ਮਿਲਿਆ ਦਾ ਸਾਨੂੰ, ਫਿਰ ਉਹਨਾਂ ਨੇ ਆਣ ਦਿੱਤਾ। ਤੇ ਦਲੀਪ ਸਾਹਿਬ ਵੀ ਵੈਸੇ ਤੇ 10 ਮਿੰਟ ਲਈ ਮਿਲੇ ਸਨ ਕਿ ਵੀ ਆ ਜਾਓ ਕੀ ਇੰਟਰਵਿਊ ਕਰ ਲਓ, ਤੇ ਉਹਨਾਂ ਨੇ ਵੀ ਰਾਤ ਦੇ ਪਤਾ ਨਹੀਂ 2 ਵਜੇ ਤੇ ਵਿੱਚ ਕਿਹਾ ਕਿ ਯਾਰ ਗੱਲ ਸੁਣ, ਤੁਹਾਨੂੰ ਭੁੱਖ ਲੱਗੀ ਹੈ। ਮੈਂ ਕਹਿੰਦੀ ਜੀ ਮੈਂ ਖਾਣਾ ਖੁਣਾ ਖਾ ਕੇ ਆਇਆ। ਕਹਿੰਦੇ ਨਹੀਂ ਕਹੋ ਕਿ ਮੈਨੂੰ ਭੁੱਖ ਲੱਗੀ ਹੈ ਤੇ ਆਮਲੇਟ ਮੰਗਾ ਲੈਂਦੇ ਆ, ਮੇਰੀ ਬੀਵੀ ਮੈਨੂੰ ਚਿਕਨਾ ਨਹੀਂ ਖਾਣ ਦਿੰਦੀ। ਫਿਰ ਆਮਲੇਟ ਆ ਗਿਆ ਤੇ ਅਸੀਂ ਇੱਕੋ ਪਲੇਟ ਹੀ ਦੋਨਾਂ ਨੇ ਖਾਣਾ ਵੀ ਖਾਧਾ ਤੇ ਮੈਂ ਉਹਨਾਂ ਦਾ ਪੂਰਾ ਇੰਟਰਵਿਊ ਕੀਤਾ। ਉਹਨਾਂ ਦੇ ਵਿੱਚ ਫਿਰ ਮੈਂ ਪੁੱਛਿਆ ਰਾਜ ਕਪੂਰ ਦੇ ਮੁਤਲਕ, ਕਹਿੰਦੇ ਨੇ ਤੁਹਾਡੀ, ਉਹਨਾਂ ਕਿਹਾ ਜਿੰਨਾ ਸਾਡਾ ਪਿਆਰ ਸੀ ਉਹ ਤੇ ਪਿਸ਼ਾਵਰ ਤੋਂ ਸਾਡੇ ਖਾਨਦਾਨਾਂ ਦਾ ਚੱਲਦਾ ਸੀ। ਇਹ ਸਿਰਫ ਪਬਲਿਸਿਟੀ ਇਹ ਵੇਖ ਕੇ ਇਹਨਾਂ ਦੀ ਰਾਈਵਲਰੀ ਸੀ, ਲੇਕਿਨ ਰਿਸ਼ਤਿਆਂ ਦੇ ਵਿੱਚ, ਝਗੜਿਆਂ ਦੇ ਵਿੱਚ ਦਲੀਪ ਕੁਮਾਰ ਆ ਕੇ ਉਹਨਾਂ ਦੇ ਫੈਸਲੇ ਵੀ ਕਰਾਉਂਦੇ ਸਨ ਔਰ ਵਾਈਸੀ ਵਰਸਾ। ਇੰਨਾ ਉਹ ਕਲੋਜ਼ ਦੋਨੋਂ ਖਾਨਦਾਨ ਸਨ, ਇੱਕ ਹਿੰਦੂ ਇੱਕ ਮੁਸਲਮਾਨ। ਇਹ ਰਿਸ਼ਤੇ ਜਿਹੜੇ ਨੇ ਉਹ ਬੰਬੇ 'ਚ ਰਾਮਾਨੰਦ ਸਾਗਰ ਜਿਹੜੇ ਨੇ ਉਹਨਾਂ ਨੇ ਬਹੁਤ ਵੱਡੀ ਫਿਲਮਾਂ ਬਣਾਈਆਂ, ਬਲਕਿ ਉਹਨਾਂ ਨੇ ਰਾਮਾਇਣ ਬਣਾਈ, ਬਾਅਦ ਵਿੱਚ BR ਚੋਪੜਾ ਨੇ ਮਹਾਭਾਰਤਾ ਬਣਾਈ ਤੇ ਉਹ ਸੀਰੀਅਲ ਉੱਥੇ ਬਹੁਤ ਚੱਲਿਆ। ਮੈਂ ਪੁੱਛਿਆ, ਮੈਂ ਕਿਹਾ ਤੁਸੀਂ ਤੇ ਲੈਫਟਿਸਟ ਹੁੰਦੇ ਸੋ ਰਾਮਾਨੰਦ ਸਾਗਰ ਜੀ, ਤੁਸੀਂ ਇਹ ਹਿੰਦੂ ਮੈਥੋਲੋਜੀ ਤੇ ਕਿਸ ਤਰ੍ਹਾਂ? ਉਹਨਾਂ ਕਿਹਾ ਯਾਰ ਗੱਲ ਸੁਣ, ਜਿਹੜੀ ਜੰਗ ਹੈ ਨਾ ਬਦੀ ਦੀ ਤੇ ਅਛਾਈ ਦੀ, ਉਹ ਥਰੂ ਆਊਟ ਚੱਲਦੀ ਰਹਿੰਦੀ ਹੈ। ਤੇ ਮੈਂ ਜਦ ਰਾਮਾਇਣ ਵਿੱਚ ਗਿਆ ਤੇ ਉਹਦੀ ਅਛਾਈ ਔਰ ਬੁਰਾਈ ਦਾ ਜਿਹੜਾ ਟੱਕਰ ਹੈ ਨਾ, ਉਸ ਬੁਨਿਆਦ ਤੇ ਮੈਂ ਫਿਲਮ ਬਣਾਈ ਹੈ। ਲਿਹਾਜ਼ਾ ਮੇਰੀ ਇੰਟਰਪ੍ਰੀਟੇਸ਼ਨ ਉਹੀ ਵੈਲਿਊਜ਼ ਤੋਂ ਹੈ ਜਿਹੜੀ ਮੇਰੀ ਪਹਿਲੇ ਹੁੰਦੀਆਂ ਸਨ। ਮਤਲਬ ਇਟ ਵਾਸ ਅ ਬਿਊਟੀਫੁਲ ਐਕਸਪਲੇਨੇਸ਼ਨ। BR ਚੋਪੜਾ ਤੇ ਵੈਸੇ ਹੀ ਲੈਫਟਿਸਟ ਜ਼ੇਨ ਸੀ ਉਹਨਾਂ ਦਾ। ਸਾਰੀ ਉਹਨਾਂ ਦੀ ਫਿਲਮਾਂ ਦੇ ਗਾਣੇ ਸਾਹਿਲ ਲੁਧਿਆਣਵੀ ਨੇ ਲਿਖੇ ਨੇ, ਜਦੋਂ ਤੱਕ ਸਾਹਿਲ ਲੁਧਿਆਣਵੀ ਦੀ ਡੈਥ ਨਹੀਂ ਹੋ ਗਈ। ਔਰ ਉਹਨਾਂ ਦੇ ਭਰਾ ਯਸ਼ ਚੋਪੜਾ, ਉਹ ਉਸ ਤੋਂ ਵੱਡਾ ਨਾਂ ਪਾਇਆ ਉਹਨਾਂ ਨੇ। ਤੇ ਲਾਹੌਰ ਦਾ, ਬੰਬੇ ਦੇ ਵਿੱਚ ਪਹਿਲੇ ਮਤਲਬ ਕਾਰਦਾਰ ਸਾਹਿਬ ਵੀ ਜਾ ਕੇ ਜਿਹੜੇ ਨੇ ਛਾ ਗਏ ਸਨ ਬੰਬੇ ਦੇ ਫਿਲਮ ਇੰਡਸਟਰੀ 'ਚ। ਜਿਹੜੀ ਆਖਰੀ ਫਿਲਮ ਹੈ KL ਸਹਿਗਲ ਦੀ ਸ਼ਾਹਜਹਾਨ, ਜਿਹਦੇ ਗਾਣੇ ਅੱਜ ਵੀ ਚੱਲਦੇ ਨੇ, ਗਮ ਦਿਏ ਮੁस्तकिल, इसका कितना नाजुक है दिल, और फिर जब दिल ही टूट गया हम जी के क्या करेंगे, ਸਹਿਗਲ ਦੇ ਕਲਾਸਿਕਲ, ਉਹ ਕਾਰਦਾਰ ਸਾਹਿਬ ਦੀ ਫਿਲਮ ਸੀ। ਤੇ ਫਿਰ ਸਾਡੀ ਇੱਥੋਂ ਫਿਲਮ ਐਕਟ੍ਰੈਸਿਸ ਬਹੁਤ ਜਿਹੜੀਆਂ ਸਨ ਪਹਿਲੇ ਉੱਥੇ ਸਨ। ਉਹਨਾਂ ਵਿੱਚ ਕਿਹੜੇ ਨਾਮ ਹੈ ਤੁਹਾਨੂੰ ਦੱਸਾਂ। ਇੱਕ ਤੇ ਨੂਰ ਜਹਾਨ ਨੇ, ਫਿਰ ਸੁਰਨ ਲੱਤਾ ਹੈ, ਇਹ ਸਾਰੇ ਇੱਧਰੋਂ ਦੇ ਗਏ ਹੋਏ ਲੋਕ ਸਨ ਜਿਹੜੇ ਪਾਰਟੀਸ਼ਨ ਦੇ ਬਾਅਦ ਕੁਝ ਇੱਥੇ ਵਾਪਸ ਆ ਗਏ, ਕੁਝ ਬਾਅਦ ਦੇ ਵਿੱਚ ਆਏ। ਉਹਦੇ ਵਿੱਚ ਰਾਗਨੀ ਵੀ ਹੈ, ਔਰ ਤੁਸੀਂ ਨਾਂ ਜੇ ਲਈ ਜਾਓ, ਉਹ ਸਾਰੇ ਮੈਂ ਤੁਹਾਨੂੰ ਦੱਸਦਾ ਜਾਵਾਂਗਾ। ਇਹਨਾਂ ਦਾ ਸਰ ਅਗਰ ਦੇਖੀਏ ਤਾਂ ਜਿਹੜੇ ਪੰਜਾਬ ਤੋਂ ਲੋਕ ਸਨ ਜੀ, ਹਿੰਦਵੀ ਜਾਂ ਹਿੰਦੁਸਤਾਨੀ ਲੈਂਗੁਏਜ ਦੇ ਵਿੱਚ ਜਿਹੜੀ ਮੂਵੀਜ਼ ਬਣ ਰਹੀਆਂ ਸੀ, ਇਹਦੇ ਵਿੱਚ ਜਿਹੜੇ ਤਰੱਕੀ ਪਸੰਦ ਸੋਚ ਦੇ ਲੋਕ ਸਨ, ਸਾਨੂੰ ਇਹ ਨਹੀਂ ਲੱਗਦਾ ਕਿ ਉਹ ਬਹੁਤ ਜ਼ਿਆਦਾ ਇਹਦੇ ਵਿੱਚ ਸੀ, ਉਹਨਾਂ ਦੇ ਰੇਸ਼ੋ ਜ਼ਿਆਦਾ, ਉਹ ਜ਼ਿਆਦਾ ਸਨ। ਅਗਰ ਕੋਈ ਤੁਸੀਂ ਜਿਵੇਂ ਪਹਿਲੇ ਦੱਸ ਪਾਏ ਹੋ ਕਿ ਇਹਦੇ ਤੇ ਹੋਰ ਕੋਈ ਚੈਨਲ ਪਾਓ ਜੀ। ਮਤਲਬ 3 ਵੱਡੇ ਰਾਈਟਰ ਬੰਬੇ ਫਿਲਮ ਇੰਡਸਟਰੀ ਦੇ, ਸਕ੍ਰਿਪਟ ਔਰ ਸਟੋਰੀ ਰਾਈਟਰ ਜਿਹੜੇ ਨੇ, ਉਹ ਰਾਜਿੰਦਰ ਸਿੰਘ ਬੇਦੀ, ਉਹਨਾਂ ਦੀ ਤੇ ਸਭ ਤੋਂ ਜ਼ਿਆਦਾ ਕਾਮਯਾਬ ਵੈਸੇ ਉਹੀ ਹੋਏ ਨੇ ਫਿਲਮਾਂ 'ਚ, ਔਰ ਮੰਟੋ ਸਨ। ਲੇਕਿਨ ਮੰਟੋ 48 ਵਿੱਚ ਵਾਪਸ ਆ ਗਏ ਸਨ, ਲੇਕਿਨ ਉਹਨਾਂ ਦਾ ਬਹੁਤ ਕਿਤਾਬਾਂ ਉਸ ਤੇ ਹੈਗੀਆਂ ਨੇ ਜਿਹੜੀਆਂ ਤੁਸੀਂ ਜੇ ਪੜ੍ਹਨਾ ਚਾਹੋ ਬੰਬੇ ਦੀ। ਉਹਨਾਂ ਨੇ ਹਰ ਇੱਕ ਦੇ ਉੱਤੇ ਸਕੈਚ ਲਿਖਿਆ ਔਰ ਖੂਬ ਲਿਖਿਆ। ਫਿਰ ਕ੍ਰਿਸ਼ਨ ਚੰਦਰ, ਉਹਨਾਂ ਦੀਆਂ ਸਟੋਰੀਜ਼ ਦੇ ਉੱਤੇ ਬੰਬੇ 'ਚ ਬਹੁਤ ਫਿਲਮ ਇੰਡਸਟਰੀ ਦੇ ਬਣੀਆਂ। ਇਹ ਤਰੱਕੀ ਪਸੰਦ ਹੈ ਵੀ 3 ਬਹੁਤ ਵੱਡੇ ਜਾਇੰਟ ਸਨ। ਔਰ ਫਿਲਮ ਇੰਡਸਟਰੀ ਬੰਬੇ ਦੀ ਉਹਦੇ 'ਚ ਵੀ ਜੇ
ਜਾ ਕੇ ਛਾ ਗਏ। ਸੌਂਗ ਰਾਈਟਰਸ ਵਿੱਚ ਮੈਂ ਤੁਹਾਨੂੰ ਦੱਸਿਆ ਸਾਹਿਰ ਦੇ ਇਲਾਵਾ ਯਾਰ ਇੱਕਦਮ ਨਾ ਰਾਜਾ ਮਹਿਦੀ ਅਲੀ ਖਾਨ ਔਰ ਆਪਣਾ ਕਮਰ ਜਲਾਲਾਬਾਦੀ, ਇਹ ਸਾਰੇ ਇੱਥੋਂ ਦੇ, ਲਾਹੌਰ ਦੇ ਪਹਿਲੇ ਇਹ ਜਰਨਲਿਸਟ ਹੁੰਦੇ ਸਨ ਲਾਹੌਰ ਵਿੱਚ, ਫਿਰ ਪਾਰਟੀਸ਼ਨ ਦੇ ਵੇਲੇ ਜਾਂ ਉਸ ਤੋਂ ਪਹਿਲੇ ਇਹ ਬੰਬੇ ਚਲੇ ਗਏ। ਤੇ ਕੁਝ ਮੁਸਲਮਾਨ ਵੀ ਜਿਹੜੇ ਗਏ ਤੇ ਵਾਪਸ ਨਹੀਂ ਆਏ ਫਿਰ, ਜਿਹਨਾਂ ਚੋਂ ਰਾਜਾ ਮਹਿਦੀ ਅਲੀ ਖਾਨ ਨੇ ਫੋਰ ਐਗਜ਼ਾਮਪਲ। ਹਾਲਾਂਕਿ ਉਹਨਾਂ ਦੇ ਸਾਰੇ ਵੱਡੇ ਇੱਥੇ ਹੈਗੇ ਨੇ, ਉਹਨਾਂ ਦੇ ਰਿਸ਼ਤੇਦਾਰ ਮੇਰੇ ਹਲੇ ਵੀ ਮੇਰੇ ਨਾਲ ਇਨ ਟੱਚ ਰਹਿੰਦੇ ਨੇ। ਇਹ ਉੱਥੋਂ ਦੇ ਨੇ, ਕਰਮਾਬਾਦ ਕਿਹੜਾ ਯਾਰ ਵਜ਼ੀਰਾਬਾਦ ਦੇ ਕੋਲ ਹੈ, ਉੱਥੇ ਉਹਨਾਂ ਦਾ ਪਿੰਡ ਹੈ ਜਿਹੜਾ। ਸੋ ਮੈਨੀ ਨੇਮਸ ਐਂਡ ਤਰੱਕੀ ਪਸੰਦ ਮੂਵਮੈਂਟ ਪੰਜਾਬ ਤੋਂ ਗਈ ਔਰ ਉੱਥੇ ਛਾ ਗਈ। ਸੌਂਗ ਰਾਈਟਰਸ ਵੀ, ਸਕ੍ਰਿਪਟ ਰਾਈਟਰਸ ਵੀ, ਸਟੋਰੀ ਰਾਈਟਰਸ ਵੀ। ਇਹ ਬੜਾ ਮੁਸ਼ਕਲ ਜੀ ਪਲੀਜ਼ ਜੀ ਇਹ ਬੜਾ ਮੁਸ਼ਕਲ ਹੈ ਸਰ ਕਿ ਅਗਰ ਅਸੀਂ ਇਹਦੇ ਚ ਕਹੀਏ ਕਿ ਕਿਤਨੇ ਪਰਸੈਂਟ ਲੋਕ ਸਨ, ਕਿਉਂਕਿ ਇਹ ਕੋਈ ਅਸੀਂ ਨਾ ਤੇ ਡਾਇਰੈਕਟਰ ਗਿਣ ਸਕਦੇ ਹਾਂ, ਨਾ ਅਸੀਂ ਸੌਂਗ ਰਾਈਟਰ ਗਿਣ ਸਕਦੇ ਹਾਂ, ਲੇਕਿਨ ਇੱਕ ਰਫਲੀ ਆਈਡੀਆ ਜਿਹੜਾ ਹੈ ਕਿ ਪਾਰਟੀਸ਼ਨ ਤੋਂ ਪਹਿਲੇ ਜਿਹੜਾ ਲੋਕਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਕਿਤਨੀ ਅੰਦਾਜ਼ਾ ਜਿਹੜਾ ਸੀ ਕਿ ਕਿਤਨੇ ਪਰਸੈਂਟ ਜਿਹੜੇ ਸਨ ਪੰਜਾਬੀ ਜਿਹੜੇ ਸਨ ਉਹ ਸਾਰੇ ਛਾਏ ਹੋਏ ਸਨ ਇਹਨਾਂ ਸਾਰੀ ਫੀਲਡਸ ਤੇ। ਮੈਂ ਕਦੀ ਗੱਲ ਐਸੀ ਨਹੀਂ ਕਰਦਾ ਜਿਹੜੀ ਕਿ ਮੈਂ ਸੋਲਿਡਲੀ ਨਾ ਕਹਿ ਸਕਾਂ, ਲੇਕਿਨ ਇਹ ਕਿਹਾ ਜਾ ਸਕਦਾ ਹੈ ਕਿ ਜਿੰਨੇ ਵੀ ਉੱਥੇ ਗਰੁੱਪ ਸਨ, ਪੰਜਾਬੀਆਂ ਦਾ ਗਰੁੱਪ ਸਭ ਤੋਂ ਜ਼ਿਆਦਾ ਪਾਵਰਫੁਲ ਸੀ, ਕਿਉਂਕਿ ਕਲਕੱਤੇ ਵਾਲਾ ਆਪਣੀ ਉਹਨਾਂ ਦੀ ਫਿਲਮ ਇੰਡਸਟਰੀ ਕਲਕੱਤੇ ਦੀ ਬਹੁਤ ਉਹ ਜ਼ਿਆਦਾ ਉੱਥੇ ਸਨ, ਲੇਕਿਨ ਬੰਗਾਲੀ ਵੀ ਸਨ, ਫਿਰ यूपी तो लोग आए हुए सन, मजरू सुल्तानपुरी मसलन उत्थों आए, और हसरत जयपुरी जेडे सॉन्ग राइटर्स ने वो भी उत्थों आए। सो यूपी का भी बहुत रोल है, और हैदराबाद दक्कन तो भी कुछ लोग आए सन जिन्होंने उहदे च काम किया, लेकिन सब तो वड्डा ग्रुप और पंजाब तो जे कहा जाए तो वैस्ट पंजाब के लोग ज्यादा गए ने। ईस्ट पंजाब का तो पार्टीशन के बाद धर्मिंदर तो शुरू होता है काम, उस तो पहले कोई वड्डा ਨਾਂ नहीं हैगा, ना एक्टर्स का ना कहते ने गीता बाली की पैदाइश अमृतसर दी है, कुछ लोग कहते हैं सरगोधे दी है, सो इट कुड बी आइदर। वो भी लाहौर पहले उन्होंने काम किया सारा। पहली फिल्म 46 जी बनी सी लाहौर, ये गीता बाली एक्टेड, उन्होंने ब्रेक दिता सी इन्होंने। बहुत बड़े उन्होंने डायरैक्टर हुए ने, की ना है यार, केदार शर्मा का मैं एक इंटरव्यू पढ़िया, उन्होंने कहा कि मैं बचपन एक कोई मैनू ऐसी बीमारी लग गई सी कि सारे ने डॉक्टर ने सब ने कहता कि बच्चा नहीं बचेगा, तो अखीर मेरे माँ प्यो मैनू एक मुस्लिम हकीम को लै गए। वो हकीम साहब की कोई दवाई सी, वो कहते ने अज मैं इस वे 80s हैगा। तो इत्थों तुसीं देखो बेचारे वैस्ट पंजाब के लोग जिन्होंने पार्टीशन ने धकेल भी दिता, लेकिन वो जमीर उन्होंने इन्ना जिंदा सी कि 80-85 साल की उम्र में उन्होंने याद रखिया एक मुस्लिम हकीम नूं। यानी यह जिहड़ा हुंदा ना कम्यूनलिज्म, इन लोगों के कोल ही कदरी नहीं सी। मेरी होर भी एक आर्गूमेंट है कि जिस तरह तुसीं शुरू कीता सी कि साडे इधर मेले और किस्से कहानियां मतलब पिंड दे विच आ जाना ते वो लोग सुनाते हुंदे सन, लैला मजनू दा किस्सा ते हीर ते पढ़ी भी जाती सी है, और ये सारे वो जदों सिनेमा आ गया ते वो सारा टैलेंट जिहड़ा फिर 2.5 घंटे 2 घंटे दे विच लोकां ने सिनेमा च देखना शुरू करता, ते एक नया आर्ट पैदा होया। शुरू ते इंज सी कि जदों हले साइलेंट फिल्म सन ते सारे सजिंदे ये वो जदों गाना आंदा सी उदों वजांदे सन उत्थे लाइव, लेकिन जदों टॉकीज आ गई तो फिर वो वाला जिहड़ा पोर्शन है वो खत्म हो गया, क्योंकि विच सारा कुछ होंदा सी। सो पंजाब दी टोटल डोमिनेशन कहनी चाहिए अपना बॉम्बे फिल्म इंडस्ट्री, आई वुड से एटलीस्ट 40% जिहड़े ने ए सन ते 60% सारे मिला के होंगे, लेकिन आई कुड बी रॉन्ग क्योंकि कभी यह परसेंटेज दसिया नहीं गया। अलबत्ता यह कहा गया है कि पंजाब दा पंजाबियों दा होल्ड बॉम्बे फिल्म इंडस्ट्री बहुत नुमाया है। हुण भी तुसी देख लो कपूर खानदान हले भी इत्थे है, वो जिहड़ा मुंडा बड़ा नचदा सी जतिंदर
ਉਹ ਵੀ ਇੱਥੋਂ ਦਾ, ਅੰਮ੍ਰਿਤਸਰ ਦੀ ਪੈਦਾਇਸ਼ ਹੈਗੀ ਹੈ, ਕਪੂਰ ਹੈਗਾ। ਤੇ ਮਨੋਜ ਕੁਮਾਰ ਸਾਡੇ ਵਾਲੇ ਪਾਸਿਓਂ ਗਏ ਹੋਏ ਨੇ, ਉਹ ਤੇ ਆਏ ਵੀ ਸੀ ਪਾਕਿਸਤਾਨ। ਰਾਜ ਕੁਮਾਰ ਜਿਹਦਾ ਬੜਾ ਨਾਂ ਹੈ, ਉਹ ਵੀ ਸਿਆਲਕੋਟ ਦੇ ਪੰਡਤ ਹੈਗੇ ਨੇ, ਉਹ ਉੱਥੋਂ ਦੇ ਨੇ। ਸੋ ਯੂ ਨੇਮ, ਐਂਡ ਉਹਨਾਂ ਦੇ ਬੜੇ ਵੱਡੇ ਕਰੈਕਟਰ। ਅੱਛਾ, ਜਿਹੜੇ ਸਨ ਓਮ ਪ੍ਰਕਾਸ਼, ਦ ਗ੍ਰੇਟੈਸਟ, ਜਿਹੜੇ ਲਾਹੌਰ ਰੇਡੀਓ ਸਟੇਸ਼ਨ ਤੋਂ ਇੱਕ ਪ੍ਰੋਗਰਾਮ ਹੁੰਦਾ ਸੀ, ਉਹ ਤੇ ਇੱਕ ਮਿਰਜ਼ਾ, ਕੀ ਨਾਂ ਸੀ ਉਹਨਾਂ ਦਾ, ਇਹ ਦੋਵੇਂ ਕਰਦੇ ਸਨ। ਇੱਕ ਫਤਿਹ ਮੁਹੰਮਦ ਬੰਦਾ ਸੀ ਤੇ ਕੁਝ ਹੋਰ ਬੰਦਾ ਸੀ, ਨਿਜ਼ਾਮਦੀਨ। ਹਾਂ, ਬਾਅਦ ਵਿੱਚ ਉਹ ਨਿਜ਼ਾਮਦੀਨ, ਇਹਨਾਂ ਦਾ ਪ੍ਰੋਗਰਾਮ ਹੁੰਦਾ ਸੀ। ਤੇ ਉਹ ਫਿਰ ਓਮ ਪ੍ਰਕਾਸ਼ ਵੀ ਲਾਹੌਰ ਦੇ ਸਨ, ਜੰਮੂ ਲਾਹੌਰ ਇਸ ਤਰ੍ਹਾਂ ਕਰਕੇ। ਹੁਣ ਤੇ ਇੱਕ ਬਾਲਵਾਲਾ, ਇੱਕ ਪਾਕਿਸਤਾਨੀ ਨੇ, ਉਹ ਉਹਨਾਂ ਦੇ ਘਰ ਲੱਭ ਕੇ, ਅੱਛਾ, ਪ੍ਰੇਮ ਚੋਪੜਾ, ਬੜੇ ਵੱਡੇ ਬੈਟਮੈਨ ਉਹਨਾਂ ਦੇ, ਉਹ ਕ੍ਰਿਸ਼ਨਾ ਗਲੀ ਨੰਬਰ 5 ਜਿਹੜਾ ਹੈ ਨਾ, ਇਸਲਾਮੀਆ ਕਾਲਜ ਰੇਲਵੇ ਲਾਈਨਸ, ਉਹਦੇ ਸਾਹਮਣੇ ਜਿਹੜੀ ਗਲੀ ਹੈ, ਉਹਦੇ ਚ ਉਹਨਾਂ ਦਾ ਘਰ ਸੀ। ਤੇ ਉਹ ਬਾਲਵਾਲਾ ਹੋਰਾਂ ਨੇ ਹੁਣ ਜਾ ਕੇ ਲੱਭ ਕੇ ਲੋਕਾਂ ਦੇ, ਓਪੀ ਨਈਅਰ ਬਹੁਤ ਵੱਡਾ ਮਿਊਜ਼ਿਕ ਡਾਇਰੈਕਟਰ ਯਾਰ, ਬੇਹੱਦ, ਉਹ ਲਾਹੌਰ ਦੇ ਸਨ। ਹਾਂ, ਲਾਹੌਰ ਦੇ ਸਨ। ਸੋ ਯੂ ਕੀਪ ਔਨ, ਜਿਸ ਤਰ੍ਹਾਂ ਰੋਸ਼ਨ ਪੰਜਾਬ ਦੇ ਮਿਊਜ਼ਿਕ ਡਾਇਰੈਕਟਰ। ਸੋ ਜਿਸ ਤਰ੍ਹਾਂ ਮੈਨੂੰ ਯਾਦ ਆਉਂਦਾ ਜਾਏਗਾ, ਮੈਂ ਤੁਹਾਨੂੰ ਦੱਸ ਦਿਆਂਗਾ। ਪੰਜਾਬ ਵਾਸ ਟੋਟਲ ਡੋਮੀਨੇਸ਼ਨ, ਇਹ ਮੈਨੂੰ ਕਹਿਣਾ ਚਾਹੀਦਾ।